ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਕਹਾ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਲਾਭ ਪੁੱਤਾ ਕੂੜ ਝੋੜਾ। ਕੀਤੀ ਦਿਨ ਚਾਰ।
ਸੱਚਾ ਤਿਨ ਸੋਭੀਆ, ਰਾਖਣ ਕੋ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਸ਼ਬਦ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਰਾਗ ਦੀ ਪ੍ਰਾਰੰਭਤਾ ਵਿੱਚ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ। ਫਿਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਹੋ ਕਰਕੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਦਰਸਾਈ ਹੈ ਕਿ ਕਹਿਣੀ ਕਥਨੇ ਤੋਂ ਬਾਹਰ ਹੈ। ਜਿਤਨਾ ਮਰਜੀ ਮਨੁੱਖ ਯਤਨ ਕਰ ਲਵੇ ਪਰ ਪਰਮੇਸ਼ਰ ਦੇ ਨਾਮ ਦੀ ਮਹਿਮਾ ਕੋਈ ਪੂਰੀ ਨਹੀਂ ਕਥਨ ਕਰ ਸਕਦਾ। ਔਰ ਇਸੇ ਪ੍ਰਕਾਰ ਤੀਸਰੇ ਸ਼ਬਦ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਕਿ ਸਭ ਕੁਝ ਜਗਤ ਅੰਦਰ ਲੇਖੇ ਵਿੱਚ ਹੈ। ਮਨੁੱਖ ਕੁਝ ਜੋ ਵੀ ਕੁਝ ਬੋਲਦਾ ਹੈ, ਜੋ ਕੁਝ ਸੁਣਦਾ ਹੈ, ਉੱਥੇ ਪਰਮੇਸ਼ਰ ਦਾ ਨਾਮ ਰੂਪੀ ਰਸ ਨਹੀਂ ਕਦੇ ਟਿਕ ਸਕਦਾ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੱਗੇ ਹੁਣ ਪੰਜਵੇਂ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਜਿਸ ਦੀ ਉਥਾਨਕਾ ਹੈ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਹਨ। ਗੋਰਖਮਤੀਆਂ ਦਾ ਕੋਈ ਮਸਤ ਸੁਭਾਅ ਵਾਲਾ, ਕੋਈ ਉਹਨਾਂ ਦਾ ਚੇਲਾ ਸੀ ਗੋਰਖਮਤ ਦਾ, ਪਰ ਨਸ਼ਾ ਕਰਦਾ ਸੀ, ਸ਼ਰਾਬ ਦਾ ਮਾਸ ਵੀ ਖਾਂਦਾ, ਫਿਰ ਅਫੀਮ ਦਾ ਵੀ ਨਸ਼ਾ ਕਰਦਾ,
ਤੇ ਜੋ ਮਨੁੱਖ ਜੋ ਜੀਵਨ ਦੇ ਵਿੱਚ ਆਪ ਕਰਦਾ ਹੋਵੇ, ਉਹਦਾ ਸੁਭਾਅ ਹੁੰਦਾ ਦੂਜਿਆਂ ਨੂੰ ਪ੍ਰੇਰਿਤ ਕਰਨਾ। ਮਨੁੱਖ ਜਿਹੋ ਜਿਹਾ ਜਿਸ ਢੰਗ ਦੇ ਨਾਲ ਆਪਣਾ ਜੀਵਨ ਨਿਰਵਾਹ ਕਰ ਰਿਹਾ ਹੁੰਦਾ, ਉਹ ਢੰਗ ਚੰਗਾ ਹੋਵੇ ਚਾਹੇ ਮਾੜਾ, ਮਨੁੱਖ ਦਾ ਸੁਭਾਅ ਹੁੰਦਾ ਹੈ ਕਿ ਦੂਜਿਆਂ ਨੂੰ ਪ੍ਰੇਰਿਤ ਕਰਨਾ ਕਿ ਜਿੱਦਾਂ ਦੀ ਮੈਂ ਜ਼ਿੰਦਗੀ ਬਤੀਤ ਕਰ ਰਿਹਾ ਹਾਂ, ਮੇਰੇ ਕਹੇ ਅਨੁਸਾਰ ਹੋਰ ਵੀ ਕੋਈ ਜ਼ਿੰਦਗੀ ਇਸੇ ਤਰ੍ਹਾਂ ਹੀ ਬਤੀਤ ਕਰੇ। ਮਨੁੱਖ ਦਾ ਇਹ ਸੁਭਾਅ ਹੁੰਦਾ ਹੈ। ਉਹ ਗੋਰਖ ਮਤ ਵਾਲਾ ਮਨੁੱਖ ਚੱਲ ਕੇ ਆਇਆ, ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜੀ ਕੁਝ ਸੁਭਾਅ ਨੂੰ ਮਸਤ ਕਰਨ ਵਾਸਤੇ ਮਹਾਰਾਜ ਸਰੀਰ ਸਾਰਾ ਮਸਤ ਹੋ ਜਾਵੇ, ਥੋੜਾ ਸ਼ਰਾਬ ਵੀ ਜ਼ਿੰਦਗੀ ਵਿੱਚ ਪੀਣੀ ਚਾਹੀਦੀ ਹੈ, ਮਾਸ ਵੀ ਖਾਣਾ ਚਾਹੀਦਾ, ਅਫੀਮ ਦਾ ਇਹ ਨਸ਼ਾ ਵੀ ਕਰਨਾ ਚਾਹੀਦਾ। ਸਤਿਗੁਰੂ ਜੀ ਨੇ ਮੁਸਕਰਾ ਕੇ ਵਚਨ ਕੀਤੇ, ਭਲਿਆ ਇਹ ਤਾਂ ਕੇਵਲ ਤੁਸ਼ ਮਾਤਰ ਸਮੇਂ ਦਾ ਨਸ਼ਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਦਾ ਵਾਸਤੇ ਨਸ਼ਾ ਕਿਹੜਾ ਰਹਿੰਦਾ? ਇਹ ਸ਼ਬਦ ਦੁਆਰਾ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ। ਔਰ ਇਸ ਸ਼ਬਦ ਅੰਦਰ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਦਰਸਾਈ ਹੈ ਕਿ ਪਰਮਾਤਮਾ ਦਾ ਨਾਮ ਰੂਪੀ ਜੋ ਨਸ਼ਾ ਹੈ ਇਹ ਸ਼੍ਰੋਮਣੀ ਹੈ। ਕਿਉਂਕਿ ਮਨੁੱਖ ਜਦੋਂ ਦੁਨਿਆਵੀ ਨਸ਼ਾ ਕਰਦਾ, ਉਹਦੀ ਮੱਤ ਮਾਰੀ ਜਾਂਦੀ ਹੈ, ਸੁੱਧ ਬੁੱਧ ਸਭ ਕੁਝ ਵਿਸਰ ਜਾਂਦੀ ਹੈ। ਪਾਗਲਾਂ ਦੇ ਵਾਂਗ, ਝੱਲਿਆਂ ਵਾਂਗ, ਬੇਸਮਝਾ ਵਾਂਗ ਉਹ ਭਟਕਦਾ ਰਹਿੰਦਾ। ਕੁਝ ਪਤਾ ਨਹੀਂ ਹੁੰਦਾ ਮੈਂ ਕਿੱਧਰ ਜਾ ਰਿਹਾ ਹਾਂ, ਕੀ ਬੋਲ ਰਿਹਾ ਹਾਂ, ਕੀ ਕਰ ਰਿਹਾ ਹਾਂ, ਮੈਨੂੰ ਕਰਨਾ ਕੀ ਚਾਹੀਦਾ। ਦੁਨਿਆਵੀ ਨਸ਼ਾ ਕਰਨ ਵਾਲੇ ਬੰਦੇ ਦੀ ਇੱਦਾਂ ਦੀ ਹਾਲਤ ਹੋ ਜਾਂਦੀ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਆਉਂਦੇ ਹੈ ਨਾ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਜਾਏ, ਜਿਦ ਪੀਤੈ ਮਤ ਵਿਸਰੈ। ਖਸਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਇਹ ਦੁਨੀਆ ਦੇ ਆਪ ਝੂਠੇ ਪਾਣੀ ਨੂੰ, ਮਦ ਸ਼ਰਾਬ ਨੂੰ ਪੀਣੇ ਕਰਕੇ ਮਤ ਵਿਸਰ ਜਾਂਦੀ ਹੈ। ਦਰਗਾਹ ਮਿਲੇ ਸਜਾਏ, ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਫਿਰ ਸਜਾਵਾਂ ਵੀ ਪ੍ਰਾਪਤ ਹੁੰਦੀਆਂ ਨੇ। ਔਰ ਇੱਥੋਂ ਤੱਕ ਬੰਦੇ ਦੀ ਇੰਨੀ ਮੱਤ ਮਾਰੀ ਜਾਂਦੀ ਹੈ ਇਹ ਸ਼ਰਾਬ ਦਾ ਨਸ਼ਾ ਪੀਣੇ ਕਰਕੇ, ਆਪਣੇ ਪਰਾਇਆਂ ਦੀ ਪਹਿਚਾਣ ਵੀ ਭੁੱਲ ਜਾਂਦੀ ਹੈ। ਸਾਧ ਸੰਗਤ ਆਪ ਨੇ ਦੇਖਿਆ ਹੋਵੇਗਾ, ਵਿਆਹਾਂ ਸ਼ਾਦੀਆਂ ਦੇ ਵਿੱਚ ਇੰਨੀ ਜ਼ਿਆਦਾ ਲੋੜ ਤੋਂ ਵੱਧ ਜਦੋਂ ਬੰਦਾ ਇਹ ਨਸ਼ਾ ਕਰ ਲੈਂਦਾ ਤੇ ਸਾਧ ਸੰਗਤ ਜੀ ਕੋਈ ਪਤਾ ਨਹੀਂ ਹੁੰਦਾ, ਸੁੱਧ ਬੁੱਧ ਭੁੱਲ ਜਾਂਦੀ ਹੈ। ਆਪਣੀਆਂ ਧੀਆਂ ਭੈਣਾਂ ਨੂੰ ਹੀ, ਮਾਵਾਂ ਨੂੰ ਲੈ ਕਰਕੇ ਨਾਲ ਉਹ ਨਾਚ ਤਮਾਸ਼ੇ ਨੱਚ ਰਿਹਾ ਹੁੰਦਾ, ਇੱਦਾਂ ਦੀ ਮੰਦੀ ਮੱਤ ਹੋ ਜਾਂਦੀ ਹੈ। ਫਿਰ ਕਈ ਵਾਰ ਸਾਧ ਸੰਗਤ ਜੀ ਅੱਖੀਂ ਆਪ ਨੇ ਵੀ ਦੇਖੇ ਹੋਣਗੇ, ਜਦੋਂ ਸ਼ਰਾਬ ਦਾ ਨਸ਼ਾ ਪੀ ਲੈਂਦੇ ਆ ਨਾ, ਤੇ ਇੰਨੀ ਜ਼ਿਆਦਾ ਉਹਨਾਂ ਦੀ ਮੱਤ ਮਾਰੀ ਜਾਂਦੀ, ਗਲੀਆਂ ਨਾਲੀਆਂ ਵਿੱਚ ਪਏ ਹੁੰਦੇ ਤੇ ਕੁੱਤੇ ਮੂੰਹ ਚੜ ਰਹੇ ਹੁੰਦੇ ਉਹਨਾਂ ਦੇ। ਇੱਦਾਂ ਦੀ ਮੱਤ ਮਾਰੀ ਜਾਂਦੀ ਹੈ, ਭਾਵ ਕਿ ਸੁੱਧ ਬੁੱਧ ਰਹਿੰਦੀ ਨਹੀਂ ਹੈ, ਮੈਂ ਕੀ ਕਰ ਰਿਹਾ, ਮੈਨੂੰ ਕਰਨਾ ਕੀ ਚਾਹੀਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਨਾਮ ਦਾ ਨਸ਼ਾ ਕਰਨ ਵਾਸਤੇ ਪ੍ਰੇਰਿਤ ਕੀਤਾ ਕਿ ਦੁਨਿਆਵੀ ਨਸ਼ਾ ਕਰਨੇ ਕਰਕੇ ਤਾਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਪਰ ਪਰਮਾਤਮਾ ਦਾ ਨਾਮ ਰੂਪੀ ਨਸ਼ਾ ਕਰੀਏ ਤੇ ਬੰਦੇ ਦੀ ਮੱਤ ਹੋਰ ਵੀ ਉੱਚੀ ਹੋ ਜਾਂਦੀ ਹੈ, ਆਤਮ ਵਿਛੈਣੀ ਬੁੱਧ ਬਣ ਜਾਂਦੀ ਹੈ। ਫਿਰ ਗਿਰਿਆ ਹੋਏ ਜੀਵਨ ਵਾਲਾ ਵੀ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਰੂਪ ਨਸ਼ੇ ਵਿੱਚ ਸ਼ਕਤੀ ਹੈ, ਐਸੀ ਕਰਾਮਾਤ ਹੈ। ਫਿਰ ਕਹਿੰਦੇ ਜੀ ਜਿਹੜਾ ਬੰਦੇ ਦਾ ਜੀਵਨ ਹੈ, ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਮਹਾਰਾਜ ਬੜਾ ਮਸਤ ਹੋ ਜਾਂਦਾ ਸੁਭਾਅ। ਤੇ ਸਤਿਗੁਰੂ ਜੀ ਕਹਿੰਦੇ ਕੇਵਲ ਥੋੜੇ ਕੁ ਸਮੇਂ ਵਾਸਤੇ ਹੀ ਹੈ ਨਾ, ਪਰ ਪਰਮੇਸ਼ਰ ਦਾ ਨਾਮ ਰੂਪੀ ਜੇਕਰ ਕੋਈ ਨਸ਼ਾ ਕਰ ਲਵੇ ਨਾ, ਉਹ ਫਿਰ ਜੀਵਨ ਪਰਯੰਤ ਉਹਨੂੰ ਮਸਤੀ ਚੜ ਜਾਂਦੀ ਹੈ, ਅਲਮਸਤ ਸੁਭਾਅ ਦਾ ਹੋ ਜਾਂਦਾ ਹੈ। ਦੁਨੀਆ ਦੀ ਕੋਈ ਪਰਵਾਹ, ਕਿਸੇ ਪ੍ਰਕਾਰ ਦਾ ਖੌਫ ਨਹੀਂ ਮਨ ਵਿੱਚ ਰਹਿ ਜਾਂਦਾ, ਕੇਵਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਸੁਰਤ ਟਿਕੀ ਰਹਿੰਦੀ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਰਾਹੀਂ ਉਪਦੇਸ਼ ਬਖਸ਼ ਰਹੇ ਹੈ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਮਲ ਗਲੋਲਾ ਕੂੜ ਕਾ। ਗਲੋਲਾ ਨਾਮ ਹੈ ਗੋਲੇ ਦਾ, ਜਿਹਨੂੰ ਮਾਵਾ ਵੀ ਆਖਿਆ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਕੋਈ ਅਫੀਮ ਦਾ ਇੱਦਾਂ ਨਸ਼ਿਆਂ ਦੇ ਗੋਲੇ ਬਣਾ ਕਰਕੇ ਤੇ ਮੂੰਹ ਵਿੱਚ ਪਾਉਂਦੇ ਆ, ਔਰ ਉਸ ਨੂੰ ਕੋਈ ਮਾਵਾ ਵੀ ਬੋਲਦੇ ਆ। ਅਮਲ ਗਲੋਲਾ ਕੂੜ ਕਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਉਹ ਗੋਰਖਮਤੀਏ ਨੂੰ ਕਹਿੰਦੇ, ਭਲਿਆ ਇਹ ਸੰਸਾਰ ਦੇ ਅੰਦਰ ਜਿਹੜਾ ਅਮਲ ਗਲੋਲਾ ਕੂੜ ਕਾ, ਇਹ ਝੂਠਾ ਜਿਹੜਾ ਅਮਲ ਦਾ ਗੋਲਾ ਹੈ। ਦਿੱਤਾ ਦੇਵਨਹਾਰ। ਉਹ ਦੇ ਦੀ ਦੁਨੀਆ ਦੇ ਵਿੱਚ ਹਰ ਸਮੇਂ ਮਸਤ ਹੋ ਕਰਕੇ ਰਹੇ, ਖੁਸ਼ੀ ਕੀਤੀ ਦਿਨ ਚਾਰ। ਕੇਵਲ 4 ਦਿਨਾਂ ਦੀ ਜ਼ਿੰਦਗੀ ਹੈ ਨਾ, ਲੰਮੇਰਾ ਸਮਾਂ ਥੋੜ੍ਹਾ ਹੈ। ਪਰ ਮਹਾਰਾਜ ਕਹਿੰਦੇ ਸੰਸਾਰ ਦੇ ਐਸੇ ਜਿਹੜੇ ਮੱਤੀ ਹੈ ਨਾ, ਮਸਤ ਹੋਏ ਸੰਸਾਰ ਦੇ ਜੀਵ ਹੈ, ਨਸ਼ਿਆਂ ਦੇ ਵਿੱਚ ਵਿਕਿਆ ਵਿਕਾਰਾਂ ਰੂਪੀ ਨਸ਼ਿਆਂ ਦੇ ਵਿੱਚ ਵੀ ਜੋ ਗਲਤਾਨ ਹੋਏ ਆ, ਉਹਨਾਂ ਵੀ ਕਦੇ ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਉਹਨਾਂ ਨੇ ਰੱਬੀ ਯਾਦ ਵਿੱਚ ਨਹੀਂ ਕਦਾਚਿਤ ਵੀ ਜੁੜਨਾ ਕੀਤਾ। ਉਹ ਵੀ ਕੇਵਲ ਸੰਸਾਰ ਦੇ ਅੰਦਰ ਖੁਸ਼ੀਆਂ ਖੇੜਿਆਂ ਵਿੱਚ ਹੀ ਲੱਗੇ ਹੋਏ ਆ। ਇਹੋ ਹੀ ਗੱਲ ਆਖਦੇ ਆ ਜੀ, ਆ ਜਗ ਮਿੱਠਾ ਅਗਲਾ ਕਿੰਨੇ ਡਿੱਠਾ। ਅੱਗਾ ਕਿਸ ਨੇ ਦੇਖਿਆ? 4 ਦਿਨ ਮੌਜ ਮਸਤੀ ਕਰ ਲਈਏ, ਐਸ਼ੋ ਆਰਾਮ ਕਰ ਲਈਏ, ਫਿਰ ਰੱਬ ਦਾ ਨਾਮ ਜਪ ਲਵਾਂਗੇ, ਫਿਰ ਕਿਤੇ ਗੁਰੂ ਵਾਲੇ ਬਣ ਜਾਵਾਂਗੇ। ਬੁੱਢੇ ਹੋ ਕੇ ਮਾਲਾ ਹੀ ਫੇਰਨੀ, ਫੇਰ ਕੀ ਕਰਨਾ। ਇਹ ਅਗਿਆਨੀ ਜੀਵਾਂ ਦਾ ਸੁਭਾਅ ਹੁੰਦਾ ਹੈ। ਸਾਖਤ ਪੁਰਸ਼ਾਂ ਦਾ ਇਹ ਵਚਨ ਹੁੰਦਾ ਹੈ, ਇੱਦਾਂ ਬੋਲਦੇ ਆ
ਕਿ ਇਸ ਸੰਸਾਰ ਦੇ ਅੰਦਰ ਐਸ਼ੋ ਆਰਾਮ ਕਰਨ ਵਾਸਤੇ ਜ਼ਿੰਦਗੀ ਮਿਲੀ ਹੈ, ਰੋ ਪਿੱਟਣ ਵਾਸਤੇ ਨਹੀਂ ਹੈ। ਕੇਵਲ ਸੰਸਾਰ ਦੇ ਅੰਦਰ ਐਸ਼ੋ ਆਰਾਮ ਕਰਨ ਵਾਸਤੇ ਸਾਨੂੰ ਜ਼ਿੰਦਗੀ ਮਿਲੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹੈ, ਤਿਨਾਂ ਨੇ ਸੰਸਾਰ ਦੇ ਅੰਦਰ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਛੱਡ ਕੇ ਕੇਵਲ ਸੰਸਾਰ ਦੀ ਯਾਦ ਵਿੱਚ ਜੁੜਨਾ ਕੀਤਾ। ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਕੇਵਲ ਹੱਸ ਲਿਆ, ਖਾ ਲਿਆ, ਪਹਿਨ ਲਿਆ, ਸੌਂ ਲਿਆ, ਸੰਸਾਰ ਦੇ ਵਿਸ਼ਿਆਂ ਨੂੰ ਭੋਗ ਲਿਆ। ਕੇਵਲ ਇੱਥੋਂ ਤੱਕ ਹੀ ਉਹਨਾਂ ਦਾ ਜੀਵਨ ਸੀਮਤ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਆਉਂਦੇ ਆ ਨਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹੈ, ਜੀਵ ਤੂੰ ਖਾ ਲਿਆ, ਪਹਿਨ ਲਿਆ, ਹੱਸ ਲਿਆ, ਖੇਡ ਲਿਆ, ਇਹ ਸੰਸਾਰ ਦੇ ਅੰਦਰ ਤੂੰ ਸੁੱਤਾ ਵੀ ਰਿਹਾ, ਸੌਂ ਵੀ ਲਿਆ, ਪਰ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ। ਮਰਨਾ ਭੁਲਾ ਹੀ ਦਿੱਤਾ। ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵੀ ਵਿਸਾਰ ਦਿੱਤੀ, ਮਰਨਾ ਵੀ ਭੁਲਾ ਦਿੱਤਾ ਹੈ। ਕੇਵਲ ਸੰਸਾਰ ਦੇ ਐਸ਼ੋ ਆਰਾਮ ਦੇ ਵਿੱਚ ਹੀ ਲੱਗਾ ਰਿਹਾ ਹੈ। ਪਰ ਖਸਮ ਵਿਸਾਰ ਖੁਵਾਰੀ ਕੀਨੀ, ਜੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਤੇ ਤੇਰੇ ਪੱਲੇ ਕੇਵਲ ਖੱਜਲ ਖੁਵਾਰੀ ਹੈ, ਕਿਉਂਕਿ ਤ੍ਰਿਗ ਜੀਵਨ ਨਹੀਂ ਰਹਿਣਾ। ਤੇਰੇ ਜੀਵਨ ਨੂੰ ਤ੍ਰਿਗਾਕਾਰ ਹੈ ਜੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ। ਜੀਵਨ ਵਿੱਚ ਪਰਮੇਸ਼ਰ ਦੀ ਯਾਦ ਨਹੀਂ ਹਿਰਦੇ ਅੰਦਰ ਧਾਰਨ ਕੀਤੀ, ਤੇਰੇ ਜੀਵਨ ਨੂੰ ਤ੍ਰਿਗਾਕਾਰ ਲਾਹਣਤ ਹੈ ਔਰ ਸਦਾ ਵਾਸਤੇ ਰਹਿਣਾ ਵੀ ਨਹੀਂ ਹੈ ਸੰਸਾਰ ਦੇ ਅੰਦਰ। ਇਹ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਵੀ ਸੁਚੇਤ ਕਰ ਰਹੇ ਹੈ। ਹਜ਼ੂਰ ਕਹਿੰਦੇ ਹਨ, ਖੁਸ਼ੀ ਕੀਤੀ ਦਿਨ ਚਾਰ। ਕੇਵਲ 4 ਦਿਨਾਂ ਦੀ ਜ਼ਿੰਦਗੀ ਵਾਸਤੇ ਸੰਸਾਰ ਦੇ ਐਸ਼ੋ ਆਰਾਮ ਖੁਸ਼ੀਆਂ ਹੀ ਕਰਦਾ ਰਿਹਾ ਹੈ। ਮਰਨਾ ਭੁਲਾ ਹੀ ਦਿੱਤਾ ਹੈ। ਨਸ਼ੇ ਵਿੱਚ ਇੰਨਾ ਜ਼ਿਆਦਾ ਗਲਤਾਨ ਹੋ ਜਾਣਾ ਕੀਤਾ। ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੇ ਬੇਅੰਤ ਸਿੱਖ ਸੰਗਤਾਂ ਨੂੰ ਤਾਰਦੇ ਨੇ। ਜਿੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ, ਇਹਦੇ ਸਾਹਮਣੇ ਸਾਧ ਸੰਗਤ ਜੀ ਮਲੂਕੇ ਚੌਧਰੀ ਦੀ ਹਵੇਲੀ ਸੀ। ਬਹੁਤ ਧਨਾਢ ਪੁਰਸ਼ ਸੀਗਾ, ਪਰ ਇਹ ਸ਼ਰਾਬ ਦਾ ਨਸ਼ੇੜੀ ਵੀ ਇੱਕ ਨੰਬਰ ਦਾ ਸੀ। ਬਹੁਤ ਨਸ਼ਾ ਕਰਿਆ ਕਰਦਾ ਸੀ ਸ਼ਰਾਬ ਦਾ। ਸ਼ਰਾਬ ਪੀਣੇ ਕਰਕੇ ਇਹਨੂੰ ਮਿਰਗੀ ਪੈਂਦੀ ਸੀ। ਜਦੋਂ ਮਿਰਗੀ ਪੈਂਦੀ ਤੇ ਬੇਹੋਸ਼ ਹੋ ਕਰਕੇ ਡਿੱਗ ਜਾਂਦਾ। ਬਹੁਤ ਦਵਾ ਦਾਰੂ ਵੀ ਕਰ ਕਰਕੇ ਦੇਖ ਲਏ, ਵੈਦਾਂ ਕੋਲ ਵੀ ਜਾ ਕੇ ਦੇਖ ਲਿਆ, ਔਰ ਹੋਰ ਟੂਣੇ ਜਿਹੜੇ ਸੰਸਾਰ ਦੇ ਮੰਤਰ ਪੜ੍ਹਨ ਵਾਲੇ, ਟੂਣੇ ਕਰਨ ਵਾਲੇ, ਉਹਨਾਂ ਕੋਲ ਵੀ ਜਾ ਕੇ ਦੇਖ ਲਿਆ। ਟੂਣੇ ਟਾਮਣੇ ਵੀ ਕਰਵਾ ਕੇ ਦੇਖ ਲਏ, ਪਰ ਕਿਤੇੋਂ ਵੀ ਇਹ ਫਰਕ ਨਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ, ਕਹਿਣ ਲੱਗਾ, ਮਹਾਰਾਜ ਐ ਪ੍ਰਭੂ ਜੀ ਆਪ ਕਿਰਪਾ ਕਰੋ। ਮਹਾਰਾਜ ਹਰ ਇੱਕ ਦੀ ਸ਼ਰਨ ਆਏ ਦੀ ਲੱਜਿਆ ਰੱਖਦੇ ਹੋ, ਮੇਰਾ ਕਿਰਪਾ ਕਰੋ, ਇਹ ਮਿਰਗੀ ਦਾ ਰੋਗ ਦੂਰ ਕਰ ਦੇਵੋ। ਸਤਿਗੁਰਾਂ ਨੇ ਸੁਦੇ ਸਿੱਧ ਹੀ ਵਚਨ ਕੀਤਾ ਕਿ ਸ਼ਰਾਬ ਪੀਣੀ ਛੱਡ ਦੇ, ਮਿਰਗੀ ਪੈਣੋਂ ਹਟ ਜਾਵੇਗੀ। ਕਹਿੰਦਾ ਜੀ 7 ਵਚਨ। ਸਾਧ ਸੰਗਤ ਜੀ, ਇਤਿਹਾਸ ਕਹਿੰਦਾ ਕਿ ਲਗਭਗ 7-8 ਸਾਲ ਲਗਾਤਾਰ ਉਹਨੇ ਸ਼ਰਾਬ ਨਹੀਂ ਪੀਤੀ ਤੇ ਮਿਰਗੀ ਨਹੀਂ ਪਈ ਸੀ। ਮਿਰਗੀ ਦਾ ਰੋਗ ਦੁਬਾਰਾ ਨਹੀਂ ਆਇਆ। ਸਤਿਗੁਰੂ ਜੀ ਨੇ ਵਚਨ ਕਰ ਦਿੱਤਾ ਸੀ। ਪਰ ਇੱਕ ਦਿਨ ਨਸ਼ੇ ਦਾ ਲੋਰ ਐਸਾ ਚੜ੍ਹਿਆ, ਆਕਾਸ਼ ਦੇ ਵਿੱਚ ਬੱਦਲ ਝੁਕ ਕਰਕੇ ਨਿੰਮੀ ਵਰਖਾ ਹੋ ਰਹੀ, ਤੇ ਨੌਕਰ ਨੂੰ ਕਹਿਣ ਲੱਗਾ, ਲਿਆਓ ਇਹ ਸ਼ਰਾਬ ਪੀ ਆ। ਜਦੋਂ ਸ਼ਰਾਬ ਪੀਤੀ ਨਾ, ਤੇ ਜਦੋਂ ਨੇਤਰਾਂ ਨੂੰ ਤਰਾੜਾ ਜਿਹਾ ਆਇਆ ਤੇ ਉੱਚੇ ਥਾਂ ਤੇ ਚੜ੍ਹ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਸ ਸਮੇਂ ਦੀਵਾਨ ਸਜਾਇਆ ਸੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਦੇ ਨੇੜੇ। ਗਰੀਬ ਨਵਾਜ ਸਤਿਗੁਰੂ ਜੀ ਵੱਲ ਦੇਖ ਕਰਕੇ ਸਾਹਮਣੇ ਕਹਿਣ ਲੱਗਾ, ਮਹਾਰਾਜ ਅੱਜ ਮੇਰੇ ਤੋਂ ਰਿਹਾ ਨਹੀਂ ਗਿਆ, ਅੱਜ ਮੈਂ ਸ਼ਰਾਬ ਪੀ ਲਈ ਹੈ। ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੀ ਸਾਡਾ ਤੂੰ ਵਚਨ ਵਿਸਾਰ ਦਿੱਤਾ ਹੈ ਨਾ, ਸ਼ਰਾਬ ਦੇ ਨਸ਼ੇ ਕਰਕੇ ਮਿਰਗੀ ਵੀ ਸਾਡੇ ਵਚਨਾਂ ਦੀ ਵਜ੍ਹਾ ਸੀ। ਜੇ ਤੇਰੇ ਤੋਂ ਨਹੀਂ ਰਿਹਾ ਗਿਆ ਤੇ ਹੁਣ ਮਿਰਗੀ ਵੀ ਰੁਕਣ ਵਾਲੀ ਨਹੀਂ ਹੈ। ਇੰਨੇ ਸਮੇਂ ਨੂੰ ਮਿਰਗੀ ਪਈ ਤੇ ਉੱਚੀ ਪਟਾਰੀ ਤੋਂ ਇਹ ਭਵਾਂਡਣੀ ਖਾ ਕੇ ਧਰਤੀ ਦੀ ਜਗ੍ਹਾ ਤੇ ਮੌਤ ਹੋ ਗਈ ਸੀ। ਕਿਉਂਕਿ ਉਹ ਬੰਦੇ ਨੂੰ ਮਰਨਾ ਵੀ ਭੁੱਲ ਜਾਂਦਾ। ਪਹਿਲਾਂ ਬਾਰ-ਬਾਰ ਰੋਂਦਾ ਕਰਲਾਉਂਦਾ ਸੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਦੋਂ ਵਚਨ ਵਿਸਾਰ ਦਿੱਤਾ, ਫਿਰ ਨਸ਼ਿਆਂ ਵਿੱਚ ਗਲਤਾਨ ਹੋ ਗਿਆ ਤੇ ਸਾਧ ਸੰਗਤ ਜੀ ਮੌਤ ਦੇ ਮੂੰਹ ਵਿੱਚ ਪੈ ਗਿਆ। ਇਸ ਪ੍ਰਕਾਰ
ਸਤਿਗੁਰੂ ਜੀ ਕਹਿੰਦੇ ਇਦਾਂ ਦੀ ਹਾਲਤ ਹੋਈ ਹੈ ਸੰਸਾਰੀ ਜੀਵਾਂ ਦੀ, ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ ਦਿਨਾਂ ਦੀ ਖੁਸ਼ੀ ਵਾਸਤੇ ਮੌਜ ਮਸਤੀ ਲਈ ਮਰਨਾ ਹੀ ਜੀਵਾਂ ਨੇ ਵਿਸਾਰਿਆ ਹੈ। ਸੱਚ ਮਿਲਿਆ ਤਿਨ ਸੋਫੀਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸੱਚਾ ਪਰਮੇਸ਼ਰ ਦਾ ਨਾਮ ਰੂਪੀ ਨਸ਼ਾ ਮਿਲਿਆ ਹੈ, ਤਿੰਨ ਸੋਫੀਆ, ਉਹਨਾਂ ਨੇ ਸੋਫੀ ਰਹਿਣਾ ਕੀਤਾ ਹੈ। ਜਿਵੇਂ ਸੋਫੀ ਸ਼ਬਦ ਵਰਤਦੇ ਆ ਨਾ ਕਿ ਬੰਦਾ ਸੋਫੀ ਹੈ, ਇੱਕ ਹੁੰਦਾ ਕਿ ਇਹ ਨਸ਼ਾ ਇਹਨੇ ਕੀਤਾ ਹੋਇਆ, ਕਿ ਹੁੰਦਾ ਜੀ ਸੋਫੀ ਹੈ, ਇਹ ਬੰਦੇ ਨੇ ਨਸ਼ਾ ਨਹੀਂ ਕੀਤਾ। ਤੇ ਹਜੂਰ ਕਹਿੰਦੇ ਜਿਸ ਨੇ ਪਰਮੇਸ਼ਰ ਦਾ ਸੱਚੇ ਨਾਮ ਨੂੰ ਲੈਣਾ ਕੀਤਾ ਹੈ, ਸੱਚ ਮਿਲਿਆ ਅਥਵਾ ਸੱਚਾ ਗੁਰੂ ਜਿਸ ਜੀਵ ਨੂੰ ਪ੍ਰਾਪਤ ਹੋ ਗਿਆ, ਤਿੰਨ ਸੋਫੀਆ, ਉਹਨੇ ਸੋਫੀ ਰਹਿਣਾ ਕੀਤਾ ਦੁਨਿਆਵੀ ਨਸ਼ਿਆਂ ਦੇ ਵੱਲ, ਝੂਠੇ ਨਸ਼ਿਆਂ ਦੇ ਵਿੱਚ ਗਲਤਾਨ ਹੋਣੀ ਤੋਂ ਉਹਨਾਂ ਨੇ ਬਚ ਕੇ ਰਹਿਣਾ ਕੀਤਾ ਹੈ। ਰਾਖਣ ਕਉ ਦਰਬਾਰ। ਸਤ ਸੰਗਤ ਰੂਪੀ ਦਰਬਾਰ ਵਿੱਚ ਅਥਵਾ ਸਤਿਗੁਰੂ ਜੀ ਦੀ ਸ਼ਰਨ ਰੂਪ ਦਰਬਾਰ ਵਿੱਚ ਰਾਖਣ ਕਉ, ਜੋ ਰੱਖਿਆ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ, ਰਾਖਣ ਕਉ ਅਥਵਾ ਹਿਰਦੇ ਵਿੱਚ ਰੱਖਣ ਵਾਲਾ ਪਰਮੇਸ਼ਰ ਦਾ ਨਾਮ ਸਤਿਗੁਰੂ ਜੀ ਤੋਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਸੰਸਾਰ ਦੇ ਨਸ਼ਿਆਂ ਵੱਲ ਸੋਫੀ ਰਹਿਣਾ ਕੀਤਾ ਹੈ, ਜਿਨ੍ਹਾਂ ਨੇ ਦੁਨਿਆਵੀ ਨਸ਼ਿਆਂ ਦਾ ਤਿਆਗ ਕੀਤਾ ਹੈ ਔਰ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ। ਮਹਾਰਾਜ ਆਪ ਕਿਰਪਾ ਕਰਕੇ ਸੱਚਾ ਨਾਮ ਰੂਪੀ ਨਸ਼ਾ ਸਾਨੂੰ ਬਖਸ਼ੋ। ਮਹਾਰਾਜ ਐਸਾ ਆਪ ਜੀ ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ੋ ਜੋ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਦਾ ਹੈ। ਰਾਖਣ ਕਉ, ਜੋ ਐਸ ਲੋਕ ਵਿੱਚ ਵੀ ਰੱਖਿਆ ਕਰਦਾ ਹੈ, ਪਰਲੋਕ ਵਿੱਚ ਵੀ ਰੱਖਿਆ ਕਰਨ ਦੇ ਸਮਰੱਥ ਹੈ, ਕਿਉਂਕਿ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਮਾਤਾ ਦੇ ਉਦਰ ਗਰਭ ਦੇ ਵਿੱਚ ਜਠਰਾ ਅਗਨੀ ਤੋਂ ਬਚਾਉਣ ਵਾਲਾ ਵੀ ਪਰਮੇਸ਼ਰ ਦਾ ਸਿਮਰਨ ਹੈ, ਪਰਮਾਤਮਾ ਦੀ ਨਾਮ ਦੀ ਸ਼ਕਤੀ ਹੈ। ਔਰ ਹਜੂਰ ਦੇ ਬਚਨ ਆਉਂਦੇ ਆ ਨਾ, ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹ ਮਾਤ ਪਿਤਾ ਸੁਧ ਮੀਤ ਨ ਪਾਈ, ਮਨ ਊਹ ਨਾਮ ਤੇਰੇ ਸੰਗ ਸਹਾਈ। हे ਮਨਾ, ਉਥੇ ਪਰਮਾਤਮਾ ਦਾ ਨਾਮ ਹੀ ਤੇਰਾ ਸਹਾਇਕ ਹੋਣ ਵਾਲਾ ਹੈ। ਸੋ ਇਸ ਪ੍ਰਕਾਰ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਐ, ਸੱਚ ਮਿਲਿਆ ਤਿੰਨ ਸੋਫੀਆ, ਰਾਖਣ ਕਉ ਦਰਬਾਰ। ਰੱਖਿਆ ਕਰਨ ਵਾਲਾ ਉਹਨਾਂ ਗੁਰਮੁਖਾਂ ਵਡ ਭਾਗਿਆਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ। ਤਿੰਨਾਂ ਵਡ ਭਾਗਿਆਂ ਨੇ ਦੁਨਿਆਵੀ ਨਸ਼ਿਆਂ ਵੱਲ ਸੋਫੀ ਰਹਿਣਾ ਕੀਤਾ ਹੈ। ਨਾਨਕ ਸਾਚੇ ਕੋ ਸਚ ਜਾਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਐ, ਉਹ ਅਕਾਲ ਪੁਰਖ ਪਰਮਾਤਮਾ ਸਦੀਵੀ ਕਾਲ ਵਾਸਤੇ ਸੱਚਾ ਹੈ। ਨਾਨਕ ਸਾਚੇ ਕਉ ਸੱਚ ਜਾਣ। ਕਿਹਨਾਂ ਨੇ ਜਾਣਿਆ? ਜਿਨ੍ਹਾਂ ਨੇ ਆਪਣਾ ਜੀਵਨ ਸੱਚਾ ਬਣਾਇਆ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸ਼ੁੱਧ ਕੀਤਾ ਹੈ, ਆਪਣੇ ਮਨ ਨੂੰ ਵੀ ਸ਼ੁੱਧ ਬਣਾਇਆ ਹੈ। ਮਨ ਕਰਕੇ ਜਿਨ੍ਹਾਂ ਨੇ ਸੱਚੇ ਬਣ ਜਾਣਾ ਕੀਤਾ, ਸੱਚੇ ਨਾਮ ਦਾ ਅਭਿਆਸ ਕਰ ਕਰਕੇ, ਸ਼ਬਦ ਦੀ ਕਮਾਈ ਕਰ ਕਰਕੇ, ਜਿਵੇਂ ਪਰਮਾਤਮਾ ਦਾ ਸਿਮਰਨ ਕਰਨ ਰੂਪ ਭਜਨ ਬੰਦਗੀ ਰੂਪ ਸੇਵਾ ਕਰਨੇ ਕਰਕੇ ਸੁਖ ਸਰੂਪ ਪਰਮੇਸ਼ਰ ਨੂੰ ਪਾ ਲਈਦਾ ਹੈ। ਤੇਰੀ ਦਰਗਹ ਹੈ ਕੱਲਾ ਮਾਣਾ। ਹਜੂਰ ਫਰਮਾਉਂਦੇ ਐ ਜੀਵ ਪਰਮਾਤਮਾ ਦੀ ਦਰਗਾਹ ਵਿੱਚ ਚੱਲਣੇ ਕਰਕੇ ਤੈਨੂੰ ਮਾਣ ਵਡਿਆਈ ਪ੍ਰਾਪਤ ਹੋਵੇਗਾ। ਤੇਰੇ ਮਾਣ ਦੀਆਂ, ਤੈਨੂੰ ਵਡਿਆਈਆਂ ਦੀਆਂ ਗੱਲਾਂ ਹੋਣਗੀਆਂ। ਜਦੋਂ ਪਰਮੇਸ਼ਰ ਦੇ ਦਰ ਤੇ ਜਾਵੇਗਾ ਉਹ ਤਾਂ ਹੀ ਹੈ ਨਾ ਜੇ ਸੱਚੇ ਦੀ ਪ੍ਰਾਪਤੀ ਕਰੇਗਾ। ਪ੍ਰਾਪਤੀ ਤਾਂ ਹੀ ਹੋਣੀ ਹੈ ਨਾ ਜੇ ਸੱਚਾ ਨਾਮ ਜਪੇਗਾ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਤੇਰੀ ਦਰਗਹ ਚੱਲੈ ਮਾਣ।
ਇਸ ਲੋਕ ਵਿੱਚ ਵੀ ਤੇ ਦਰਗਾਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ ਚੱਲੇਗਾ, ਜੋ ਤੈਨੂੰ ਮਾਣ ਦਿਵਾਉਣ ਵਾਲਾ ਹੈ। ਜੋ ਸੱਚਾ ਪਰਮੇਸ਼ਰ ਦਾ ਨਾਮ ਰੂਪ ਹੀ ਸਾਰਾ ਇਹ ਸ਼ਰਾਬ ਹੈ, ਇਸ ਵਿੱਚ ਇਉਂ ਜਾਣਨਾ ਕਰਕੇ ਗੁੜ ਬਾਹਰਾ, ਗਿਆਨ ਰੂਪੀ ਗੁੜ ਬਾਹਲਾ ਹੈ, ਬਹੁਤ ਜ਼ਿਆਦਾ ਹੈ। ਕਿਉਂਕਿ ਜਿਵੇਂ ਜਿਵੇਂ ਸਿਮਰਨ ਕੀਤਾ ਜਾਵੇ ਤਿਵੇਂ ਤਿਵੇਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਜਿਵੇਂ ਜਿਵੇਂ ਪ੍ਰਮਾਤਮਾ ਦਾ ਨਾਮ ਸ਼ਬਦ ਦਾ ਅਭਿਆਸ ਕੀਤਾ ਜਾਂਦਾ ਹੈ ਤਿਵੇਂ ਤਿਵੇਂ ਪ੍ਰਮਾਤਮਾ ਹੋਰ ਜ਼ਿਆਦਾ ਗਿਆਨ, ਹੋਰ ਜ਼ਿਆਦਾ ਸੋਝੀ ਬਖਸ਼ੀ ਜਾਂਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਸੱਚ ਸਾਰਾ ਗੁੜ ਬਾਹਰਾ, ਇਹ ਜੀਵ ਪਰਮੇਸ਼ਰ ਦੇ ਨਾਮ ਰੂਪੀ ਸਾਰਾ ਸ਼ਰਾਬ ਦੇ ਅੰਦਰ ਗਿਆਨ ਰੂਪੀ ਗੁੜ ਐਸੇ ਵਾਹਿਗੁਰੂ ਦੇ ਨਾਮ ਰੂਪ ਨਸ਼ੇ ਨੂੰ ਕੌਣ ਪੀਂਦਾ ਹੈ? ਮਹਾਰਾਜ ਕੌਣ ਕਰਦਾ ਐਸਾ ਨਸ਼ਾ? ਸਤਿਗੁਰੂ ਜੀ ਕਹਿੰਦੇ ਸੁਣਹਿ ਵਖਾਣ ਹੈ ਜੇਤੜੇ, ਜੋ ਪਰਮਾਤਮਾ ਦੇ ਜਸ ਨੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਦੇ ਹੈ ਨਾ, ਸ਼ਰਵਣਾ ਭਗਤੀ ਕਰਦੇ, ਉਹ ਪਰਮਾਤਮਾ ਦੇ ਨਾਮ ਰੂਪ ਨਸ਼ੇ ਦੀ ਧਾਰਨ ਕਰਦੇ ਹੈ, ਵਾਹਿਗੁਰੂ ਦੇ ਨਾਮ ਰੂਪ ਸ਼ਰਾਬ ਨੂੰ ਪੀਂਦੇ ਹੈ। ਔਰ ਵਖਾਣ ਹੈ ਜੋ ਪਰਮਾਤਮਾ ਦੇ ਨਾਮ ਦਾ ਵਿਖਿਆਨ ਕਰਦੇ ਹੈ, ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਦੇ ਹੈ, ਭਾਵ ਸੁਣਨ ਵਾਲੇ ਤੇ ਕਥਨ ਕਰਨ ਵਾਲੇ। ਸੁਣਹਿ ਵਖਾਣ ਹੈ ਜੇਤੜੇ ਬਲਹਾਰੈ ਜਾਊ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਉਹਨਾਂ ਵਡਭਾਗੇ ਪਤਵੰਤੇ ਗੁਰਮੁਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਦੁਨੀਆ ਦੇ ਝੂਠੇ ਨਸ਼ੇ ਤਿਆਗ ਕੇ ਪਰਮਾਤਮਾ ਦਾ ਨਾਮ ਰੂਪੀ ਨਸ਼ਾ ਕੀਤਾ ਹੈ, ਕੇਵਲ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ, ਸ਼ਰਧਾ ਵਿਸ਼ਵਾਸ ਰੂਪੀ ਕਰਨਾ ਦੁਆਰਾ ਸੁਣਦੇ ਹੈ, ਔਰ ਪ੍ਰੀਤ ਰੂਪੀ ਰਸਨਾ ਤੋਂ ਪਰਮੇਸ਼ਰ ਦਾ ਜਸ ਵਿਖਿਆਨ ਕਥਨ ਕਰਦੇ ਹੈ। ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਤਾਮਨ ਖੀਵਾ ਜਾਣੀਐ। ਫਿਰ ਕਹਿਣ ਲੱਗਾ ਜੀ ਮਹਾਰਾਜ ਸ਼ਰਾਬ ਪੀ ਕੇ ਤੇ ਮਨ ਬੜਾ ਹੀ ਮਸਤ ਹੋ ਜਾਂਦਾ ਹੈ। ਮਹਾਰਾਜ ਦੁਨੀਆ ਦੀ ਕੋਈ ਪਰਵਾਹ ਹੀ ਨਹੀਂ ਰਹਿ ਜਾਂਦੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਤਾਂ ਮਨ ਖੀਵਾ ਜਾਣੀ ਹੈ। ਖੀਵਾ ਨਾਮ ਮਸਤ ਦਾ ਹੈ, ਅਲਮਸਤ ਸੁਭਾਅ ਜਿਹੜਾ ਹੈ ਨਾ, ਅਲਮਸਤ ਹੋ ਜਾਣਾ, ਦੁਨੀਆ ਦੀ ਕੋਈ ਪਰਵਾਹ ਨਾ ਹੋਣੀ। ਕੋਈ ਚੰਗਾ ਕਹੇ, ਕੋਈ ਮੰਦਾ ਆਖੇ, ਕੋਈ ਭਲਾ ਕਹੇ, ਕੋਈ ਬੁਰਾ ਆਖੇ, ਕੋਈ ਪਰਵਾਹ ਨਹੀਂ ਸੰਸਾਰ ਦੀ ਕਾਨ ਕਨੌਟ ਦੀ। ਕੇਵਲ ਪਰਮਾਤਮਾ ਦੇ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਧਾਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹਰ ਸਮੇਂ ਯਤਨ ਕਰਦੇ ਰਹਿਣਾ, ਹਰ ਸਮੇਂ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜੇ ਰਹਿਣਾ। ਹਜ਼ੂਰ ਕਹਿੰਦੇ ਤਾਂ ਮਨ ਖੀਵਾ ਜਾਣੀ ਹੈ। ਇਹ ਜੀਵ ਇਹ ਮਨ ਨੂੰ ਤਾਂ ਹੀ ਮਸਤ ਹੋਇਆ ਜਾਣੀਦਾ ਹੈ। ਜਾ ਮਹਿਲੀ ਪਾਏ ਥਾਉ। ਜਾ ਜਦੋਂ ਪਰਮੇਸ਼ਰ ਦੇ ਸਰੂਪ ਰੂਪੀ ਮਹਿਲ ਨੂੰ ਸ਼੍ਰੋਮਣੀ ਥਾਂ ਨੂੰ ਪਾ ਲੈਂਦਾ ਹੈ, ਇਹ ਤਾਂ ਹੀ ਇਹ ਮਨ ਨੂੰ ਮਸਤ ਹੋਇਆ ਜਾਣੀਦਾ ਹੈ। ਅਸਲ ਮਸਤ ਉਦੋਂ ਹੁੰਦਾ ਹੈ, ਅਸਲ ਉਦੋਂ ਅਲਮਸਤ ਸੁਭਾਅ ਦਾ ਇਹ ਮਨ ਬਣਦਾ ਹੈ। ਅਸਲ ਦੇ ਵਿੱਚ ਉਦੋਂ ਸੱਚੀ ਮਸਤੀ ਇਹ ਮਨ ਨੂੰ ਚੜ੍ਹਦੀ ਹੈ ਜਦੋਂ ਪਰਮੇਸ਼ਰ ਦੇ ਸਰੂਪ ਰੂਪੀ ਮਹਿਲ ਨੂੰ ਪਾ ਲੈਂਦਾ ਹੈ। ਥਾਉ ਆਪਣੇ ਹਿਰਦੇ ਰੂਪੀ ਅੰਤਸ਼ਕਰਨ ਰੂਪੀ ਥਾਉ ਵਿੱਚ
ਪਰਮਾਤਮਾ ਦੇ ਸਰੂਪ ਰੂਪੀ ਮਹਿਲ ਨੂੰ ਪਾਉਣੇ ਕਰਕੇ ਹੀ ਅਸਲ ਵਿੱਚ ਇਹ ਮਨ ਮਸਤ ਹੁੰਦਾ ਹੈ। ਨਾਉ ਨੀਰ ਚੰਗਿਆਈਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਜੋ ਨਾਮ ਜਪਣਾ ਹੈ ਨਾ, ਇਹ ਪਰਮੇਸ਼ਰ ਦਾ ਨਾਮ ਰੂਪੀ ਨੀਰ ਜਿਹੜਾ ਜਲ ਹੈ। ਚੰਗਿਆਈਆਂ ਜਿਹੜੇ ਚੰਗੇ ਕਰਮ ਕਰਨੇ ਹੈ, ਪਰਮਾਤਮਾ ਦਾ ਭਜਨ ਕਰਨਾ। ਪਤਾ ਨਾ ਲੱਗ ਜਾਵੇ, ਕੋਈ ਪਹਿਚਾਣ ਨਾ ਲਵੇ ਸਾਨੂੰ ਜੇ ਸਾਡੇ ਤੋਂ ਬਦਬੂ ਆ ਗਈ। ਫਿਰ ਕਈ ਹਰੀਆਂ ਲਾਚੀਆਂ ਦਾ ਸੇਵਨ ਕਰਦੇ ਹੈ, ਕਈ ਪਰਮਤ ਚੰਦਨ ਦਾ ਛਿੜਕਾਅ ਕਰ ਲੈਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾਉ ਨੀਰ ਚੰਗਿਆਈਆ। ਪਰਮੇਸ਼ਰ ਦੇ ਨਾਮ ਰੂਪੀ ਜਲ ਵਿੱਚ ਇਹ ਜੀਵ ਚੰਗੇ ਕਰਮ ਕਰਨ ਰੂਪੀ ਮਨ ਦਾ ਇਸ਼ਨਾਨ ਕਰਾਉਣਾ ਕਰ। ਸਤ ਪਰਮਲ ਤਨ ਬਾਸ। ਜਿਹੜਾ ਸਤਵਾਦੀ ਬਣਨਾ ਹੈ ਨਾ, ਇਹੋ ਹੀ ਮਹਾਰਾਜ ਕਹਿੰਦੇ ਪਰਮਲ ਚੰਦਨ ਦਾ ਛਿੜਕਾਅ ਹੈ, ਚੰਦਨ ਦਾ ਤੇਰੇ ਸਰੀਰ ਦੇ ਉੱਪਰ ਲੇਪਨ ਹੈ। ਤਨ ਸਤ ਪਰਮਲ ਤਨ ਵਾਸ। ਵਾਸ ਨਾਮ ਹੈ ਨਿਵਾਸ ਕਰਨੇ ਦਾ, ਵਾਸ ਨਾਮ ਸੁਗੰਧੀ ਦਾ ਵੀ ਹੈ। ਜਿਹੜਾ ਸਤਵਾਦੀ ਰਹਿੰਦਾ, ਕੋਈ ਚੰਦਨ ਦਾ ਲੇਪਨ ਕਰ ਲਵੇ, ਉਹ ਕੇਵਲ ਕੁਝ ਹੱਦ ਦੀ ਦੂਰੀ ਤੱਕ ਉਹਦਾ ਜਿਹੜੀ ਉਹਦੀ ਖੁਸ਼ਬੂ ਉਹ ਜਾਂਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੱਚ ਦੇ ਮਾਰਗ ਤੇ ਚੱਲਣਾ ਹੈ, ਸਤਵਾਦੀ ਬਣਦਾ ਹੈ। ਇਹ ਜਿਹੜੀ ਸਤਵਾਦੀ ਰੂਪੀ ਚੰਦਨ ਦੀ ਮਹਿਕ ਹੈ ਨਾ, ਇਹ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦੂਰ ਤੱਕ ਜੀਵ ਦੀ ਮਹਿਕ ਜਾਂਦੀ ਹੈ। ਦੁਨਿਆਵੀ ਮਹਿਕ ਕੇਵਲ ਇਹ ਸੰਸਾਰ ਤੱਕ ਸੀਮਿਤ ਹੈ, ਕੁਝ ਹੱਦ ਕੁਝ ਬੰਨੇ ਤੱਕ ਹੈ। ਪਰ ਜਿਹੜਾ ਸੱਚ ਦੇ ਮਾਰਗ ਤੇ ਚੱਲਣਾ ਇਹ ਦੂਰ ਦੂਰ ਤੱਕ, ਫਿਰ ਅਨੇਕਾਂ ਲੰਮੇਰੇ ਸਮੇਂ ਤੱਕ ਰਹਿੰਦੀ ਦੁਨੀਆ ਤੱਕ ਇਹ ਮਹਿਕ ਰਹਿੰਦੀ ਹੈ। ਜਿਹੜੇ ਜੀਵ ਸੱਚ ਦੇ ਮਾਰਗ ਤੇ ਚੱਲਦੇ ਹਨ। ਤਾ ਮੁਖ ਹੋਵੇ ਉਜਲਾ। ਸਤਿਗੁਰੂ ਜੀ ਫਰਮਾਉਂਦੇ ਹੈ ਇਹ ਮੁਖ ਤਾਂ ਹੀ ਉਜਲਾ ਹੁੰਦਾ ਹੈ। ਲੱਖ ਦਾਤੇ ਇੱਕ ਦਾਤਾ। ਲੱਖਾਂ ਦਾਤਾਂ ਜੋ ਦੁਨੀਆ ਦੀਆਂ ਦੁਨਿਆਵੀ ਦਾਤਾਂ ਨੇ, ਉਹਨਾਂ ਨੂੰ ਛੱਡ ਕੇ ਜੇ ਪ੍ਰਮਾਤਮਾ ਦੇ ਸਰੂਪ ਰੂਪੀ ਦਾਤ ਨੂੰ ਪਾ ਲਵੇ। ਲੱਖ ਦਾਤੀ ਇੱਕ ਦਾਤ, ਲੱਖਾਂ ਦੁਨਿਆਵੀ ਮਾਇਆ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਵਿਸਾਰ ਕੇ ਕੇਵਲ ਪਰਮੇਸ਼ਰ ਦੇ ਬ੍ਰਹਮ ਗਿਆਨ ਰੂਪੀ ਦਾਤ ਨੂੰ ਪਾ ਲਵੇ ਤਾਂ ਮੁਖ ਹੋਵੇ ਉਜਲਾ। ਤਾਂ ਫਿਰ ਜੀਵ ਦਾ ਇਹ ਮੁਖੜਾ ਅਥਰਾ ਮਨ ਰੂਪੀ ਮੁਖ ਜਿਹੜਾ ਹੈ, ਪ੍ਰਤੱਖ ਵੀ ਮੁਖ ਫਿਰ ਉਜਲਾ ਹੋ ਜਾਂਦਾ ਹੈ। ਦੁਖ ਤਿਸੈ ਪਹਿ ਆਖੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਐ ਜੀਵ, ਜੋ ਤੇਰੇ ਦੁੱਖ ਆ ਨਾ, ਦੁਖੜੇ ਹੈ, ਪਤਾ ਨਹੀਂ ਕਿੰਨੇ ਕੁ ਦੁੱਖ ਲੱਗੇ ਹੋਏ ਆ। ਕਿਸੇ ਨੂੰ ਤਨ ਕਰਕੇ, ਕਿਸੇ ਨੂੰ ਮਨ ਕਰਕੇ, ਕਿਸੇ ਨੂੰ ਸਰੀਰ ਕਰਕੇ ਬਹੁਤ ਦੁੱਖ ਚੰਬੜੇ ਹੋਏ ਆ। ਮਹਾਰਾਜ ਕਹਿੰਦੇ ਦੁੱਖ ਤਿਸੈ ਪਹਿ ਆਖੀ ਆ। ਇਹ ਦੁੱਖਾਂ ਦਾ ਜਿਹੜਾ ਝੋਰਾ ਤੂੰ ਚੁੱਕਿਆ ਹੋਇਆ, ਇਹ ਦੁੱਖ ਜਿਹੜੇ ਲੱਗੇ ਹੋਏ ਹਨ, ਇਹਨਾਂ ਦੀ ਨਿਵਰਤੀ ਵਾਸਤੇ ਉਸ ਪਰਮੇਸ਼ਰ ਕੋਲ ਹੀ ਆਖਣਾ ਚਾਹੀਦਾ ਹੈ। ਸੁਖ ਜਿਸੈ ਹੀ ਪਾਸ। ਜਿਸ ਪਰਮਾਤਮਾ ਦੇ ਘਰ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੋਣ ਵਾਲੇ ਹੈ, ਜਿਸ ਪਰਮਾਤਮਾ ਦੇ ਪਾਸ ਸਾਰੇ ਸੁੱਖ ਹੈ, ਸੁੱਖਾਂ ਦਾ ਹੀ ਭੰਡਾਰਾ ਹੈ। ਉਹ ਪਰਮਾਤਮਾ ਦੇ ਕੋਲੋਂ ਦੁੱਖ ਨਹੀਂ ਕਦੇ ਵੀ ਮਿਲਦਾ। ਜੀਵਨ ਦੇ ਵਿੱਚ ਸੁੱਖ ਹੀ ਸੁੱਖ ਮਿਲਦੇ ਹੈ, ਪਰਮ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀ ਕਰੇ।
ਕਿਉਂਕਿ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ। ਇਸ ਸੰਸਾਰ ਦੇ ਜੀਵਾਂ ਦੇ ਕੋਲ ਜਿਹਦੇ ਕੋਲ ਇੱਕ ਦੁੱਖ ਸੁਣਾਵੇਗਾ, ਕੋਈ ਚਾਰ ਆਪਣੀਆਂ ਪੰਡਾ ਖੋਲ ਕਰਕੇ ਦੁੱਖ ਸੁਣਾਵੇਗਾ ਕਿ ਭਾਈ ਇਹ ਮੈਨੂੰ ਵੀ ਦੁੱਖ ਹੈ, ਮੈਂ ਤੇ ਆਪ ਦੁੱਖਾਂ ਦੇ ਨਾਲ ਭਰਿਆ ਹੋਇਆ, ਤੈਨੂੰ ਮੈਂ ਕਿਵੇਂ ਸੁਖੀ ਕਰ ਸਕਦਾ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ, ਨਾਨਕ ਦੁਖੀਆ ਸਭ ਸੰਸਾਰ। ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਇੱਕ ਗੁਰਮੁਖ ਉਹ ਸੁਖੀ ਹੈ। ਤਨ ਕਰਕੇ ਭਾਵੇਂ ਜਿਤਨੇ ਮਰਜ਼ੀ ਕੋਈ ਕਸ਼ਟ ਆ ਜਾਣ, ਦੁੱਖ ਲੱਗ ਜਾਣ, ਪੀੜਾ ਆ ਜਾਣ, ਪਰ ਮਨ ਤੇ ਨਹੀਂ ਕੋਈ ਉਹਨਾਂ ਦੇ ਅਸਰ ਪੈਂਦਾ। ਮਨ ਕਰਕੇ ਉਹ ਅਡੋਲ ਰਹਿੰਦੇ ਆ, ਕਮਲ ਦੀ ਤਰ੍ਹਾਂ ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਐ ਜੀਵ ਸੁਖ ਜਿਸੈ ਹੀ ਪਾਸ। ਇਸ ਪਰਮਾਤਮਾ ਦੇ ਸਰੂਪ ਰੂਪੀ ਘਰ ਵਿੱਚ ਸਾਰੇ ਸੁੱਖ ਮਿਲਦੇ ਹੈ। ਜਿਸ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸਭ ਸੁੱਖਾਂ ਦੀਆਂ ਦਾਤਾਂ ਮਿਲਦੀਆਂ, ਉਹ ਪਰਮੇਸ਼ਰ ਸਰੂਪ ਗੁਰੂ ਚਰਨਾਂ ਵਿੱਚ ਹੀ ਬੇਨਤੀ ਕਰਿਆ ਕਰ। ਸੋ ਕਿਆ ਮਨਹੁ ਵਿਸਾਰੀਐ। ਉਸ ਪਿਆਰੇ ਪਰਮੇਸ਼ਰ ਨੂੰ ਮਨ ਵਿੱਚੋਂ ਕਿਉਂ ਵਿਸਾਰਨਾ ਹੈ। ਜਾ ਕੇ ਜੀਅ ਪ੍ਰਾਣ। ਜਿਸ ਪਰਮਾਤਮਾ ਦੇ ਜਗਤ ਅੰਦਰ ਸਭ ਕੁਝ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ, ਜਾ ਕੇ ਜੀਅ, ਇਹ ਜਿੰਦ ਪਰਮਾਤਮਾ ਦੀ ਬਖਸ਼ੀ, ਪ੍ਰਾਣ ਸਵਾਸ ਵੀ ਪਰਮੇਸ਼ਰ ਦੇ ਬਖਸ਼ੇ ਆ, ਬਹੁਤ ਅਮੋਲਕ ਹਨ। ਇੱਕ ਸਵਾਸ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਤੈਨੂੰ ਕਿਤੇ ਨਹੀਂ ਮਿਲ ਸਕਦਾ। ਪਰਮਾਤਮਾ ਦੀ ਬਖਸ਼ੀ ਹੋਈ ਅਮੋਲਕ ਦਾਤ ਹੈ। ਜਿੰਦ ਫਿਰ ਜਾਨ ਪਾਈ ਹੋਈ ਹੈ, ਆਤਮਾ ਪਰਮੇਸ਼ਰ ਦੀ ਹੈ, ਇਹ ਵੀ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਪਰਮੇਸ਼ਰ ਇਹ ਜਿੰਦ ਜਾਨ ਨਾ ਪਾਵੇ ਤੇ ਸਰੀਰ ਇਕੱਲਾ ਵੀ ਕੀ ਕਰ ਸਕਦਾ ਹੈ, ਚੱਲ ਹੀ ਨਹੀਂ ਸਕਦਾ, ਕਿਸੇ ਕੰਮ ਦਾ ਨਹੀਂ। ਮਿੱਟੀ ਹੈ, ਮਿੱਟੀ ਤੋਂ ਬਣਿਆ, ਮਿੱਟੀ ਵਿੱਚ ਮਿਲ ਜਾਵੇਗਾ। ਇਸ ਲਈ ਮਹਾਰਾਜ ਕਹਿੰਦੇ ਸੋ ਕਿਉ ਮਨਹੁ ਵਿਸਾਰੀ ਹੈ। ਇਹ ਜੀਵ ਪਰਮਾਤਮਾ ਨੂੰ ਮਨ ਵਿੱਚੋਂ ਕਿਉਂ ਵਿਸਾਰਨਾ ਹੈ। ਜਾ ਕੇ ਜੀਅ ਪ੍ਰਾਣ, ਜਿਸ ਪਰਮਾਤਮਾ ਨੇ ਸਭ ਜੀਵਾਂ ਨੂੰ ਪ੍ਰਾਣ ਬਖਸ਼ੇ ਹੋਏ ਹੈ, ਅਮੋਲਕ ਦਾਤ ਵਾਹਿਗੁਰੂ ਨੇ ਸਵਾਸਾਂ ਦੀ ਬਖਸ਼ੀ, ਉਹਨੂੰ ਕਿਉਂ ਵਿਸਾਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਫਰਮਾਨ ਪੜ੍ਹਦੇ ਹਾਂ। ਸੋ ਕਿਉ ਵਿਸਰੈ ਜੇ ਘਾਲ ਨਾ ਭਾਨੈ, ਸੋ ਕਿਉ ਵਿਸਰੈ ਜੇ ਕੀਆ ਜਾਣੈ, ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਵਿਸਰੈ ਜੇ ਜੀਵਨ ਜੀਆ। ਇਹ ਸਾਰੀ ਪੌੜੀ ਦੇ ਅੰਦਰ ਮਹਾਰਾਜ ਜੀ ਨੇ ਪ੍ਰੇਰਿਤ ਕੀਤਾ ਹੈ। ਉਹ ਪਰਮਾਤਮਾ ਨੂੰ ਕਿਉਂ ਵਿਸਾਰਨਾ। ਹਜੂਰ ਕਹਿੰਦੇ ਜਿਸ ਨੇ ਸਭ ਦਾਤਾਂ ਤੈਨੂੰ ਬਖਸ਼ੀਆਂ ਨੇ, ਐ ਜੀਵ ਪਰਮਾਤਮਾ ਨੂੰ ਨਾਮ ਵਿਸਾਰਨਾ ਕਰ। ਇਸ ਬਿਨਾ ਸਭ ਅਪਵਿੱਤਰ ਹੈ। ਕਿਉਂਕਿ ਪਰਮੇਸ਼ਰ ਦੀ ਯਾਦ ਤੋਂ ਬਿਨਾ ਸਭ ਕੁਝ ਅਪਵਿੱਤਰ ਹੈ, ਸਭ ਕੁਝ ਇਹ ਨਾਸ਼ਵੰਤ ਦੀ ਜਾਣਨਾ ਕਰ। ਮਹਾਰਾਜ ਕਹਿੰਦੇ ਹੈ ਤਿਸ ਬਿਨ ਸਭ ਅਪਵਿੱਤਰ ਹੈ। ਐ ਜੀਵ ਤੇਰੇ ਜੀਵਨ ਵਿੱਚ ਜੇ ਪਰਮੇਸ਼ਰ ਦੀ ਯਾਦ ਨਹੀਂ ਹੈ ਨਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਦਾ, ਤੇ ਸੰਸਾਰ ਦੇ ਅੰਦਰ ਜੋ ਕੁਝ ਵੀ ਤੇਰੇ ਕੋਲ ਹੈ ਨਾ, ਇਹ ਸਭ ਕੁਝ ਅਪਵਿੱਤਰ ਹੈ। ਚੇਤਾ ਪਹਿਨਣ ਖਾਣਾ। ਜਿਤਨਾ ਕੁਝ ਵੀ ਜੀਵਨ ਦੇ ਵਿੱਚ ਤੂੰ ਜਿਵੇਂ ਕੱਪੜੇ ਹਨ ਤਨ ਤੇ ਪਹਿਨਦਾ ਹੈ, ਖਾਣ ਜੋ ਕੁਝ ਵੀ ਜਿਹੋ ਜਿਹੇ ਪਦਾਰਥ ਭੋਜਨ ਛਕਦਾ ਹੈ, ਉਹ ਸਭ ਕੁਝ ਅਪਵਿੱਤਰ ਹੈ, ਮਲੀਨ ਹੈ। ਉਹ ਪਵਿੱਤਰ ਨਹੀਂ ਹੋ ਸਕਦਾ, ਉੱਜਰ ਨਹੀਂ ਹੋ ਸਕਦਾ। ਜੋ ਕੁਝ ਵੀ ਖਾਇਆ ਹੋਇਆ ਪਹਿਨਿਆ ਹੋਇਆ, ਮਹਾਰਾਜ ਕਹਿੰਦੇ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਸਭ ਕੁਝ ਇਹ ਮਲੀਨ ਹੀ ਜਾਣਨਾ ਕਰ। ਖਾਇਆ ਮੈਲ ਵਧਾਇਆ ਬਹਿਦਾ ਘਰ ਕੀ ਹਾਣ। ਕਹਿੰਦੇ ਖਾ ਖਾ ਕੇ ਮੈਲ ਹੀ ਵਧਾਈ ਹੈ, ਕੀ ਕੀਤਾ? ਕੁਝ ਖਟਿਆ ਥੋੜਾ, ਪਰਮੇਸ਼ਰ ਦਾ ਭਜਨ ਥੋੜਾ ਕੀਤਾ। ਜੇ ਸਰੀਰ ਦੇ ਵਿੱਚ ਬਲ ਆਇਆ, ਪਦਾਰਥ ਛਕ ਛਕ ਕੇ ਤੇ ਕੋਈ ਉਦਮ ਦੇ ਨਾਲ ਸੇਵਾ ਥੋੜਾ ਕੀਤੀ ਹੈ, ਚੌਂਕੜਾ ਲਗਾ ਕੇ ਸਿਮਰਨ ਥੋੜਾ ਕੀਤਾ, ਭਜਨ ਅੜ ਕੇ ਗੁਰੂ ਘਰ ਦੀਆਂ ਸੇਵਾਵਾਂ ਥੋੜਾ ਕੀਤੀਆਂ, ਉਹ ਮੈਲ ਹੀ ਵਧਾਈ ਖਾ ਖਾ ਕੇ, ਕੁਝ ਖਟਿਆ ਥੋੜਾ। ਫਿਰ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ, ਜਿਤ ਬਹਿਦਾ ਤਨ ਪੀੜੀਆ ਮਨ ਮਹਿ ਚੱਲਹਿ ਵਿਕਾਰ। ਜੇ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਮੁੱਲ ਵਾਲੇ ਮਖਮਲੀ ਸੁੰਦਰ ਸੁੰਦਰ ਕੱਪੜੇ ਵੀ ਤਨ ਤੇ ਧਾਰਨ ਕਰ ਲਏ ਤੇ ਮਨ ਦੇ ਵਿੱਚ ਵਿਕਾਰ ਹੀ ਆਏ, ਹੋਰ ਕੀ ਖਟਿਆ ਹੀ। ਤਰ੍ਹਾਂ ਤਰ੍ਹਾਂ ਦੇ ਕੱਪੜੇ ਧਾਰਨ ਕਰਕੇ ਮਨ ਵਿਕਾਰੀ ਬਣ ਗਿਆ। ਕਿਉਂਕਿ ਸਾਧ ਸੰਗਤ ਜੀ ਇਹ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖਣਾ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਬਚਨ ਹੈ। ਮਨੁੱਖ ਜਿੱਦਾਂ ਦਾ ਲਿਬਾਸ ਧਾਰਨ ਕਰਦਾ ਨਾ, ਉਹਦਾ ਵੀ ਮਨ ਤੇ ਅਸਰ ਪੈਂਦਾ ਹੈ। ਜੇ ਚਮਕੀਲੇ ਭੜਕੀਲੇ ਕੱਪੜੇ ਪਾਏ ਜਾਣ ਤੇ ਮਨ ਵੀ ਚਮਕੀਲਾ ਭੜਕੀਲਾ ਬਣਦਾ ਹੈ। ਜੇ ਸਾਦੇ ਕੱਪੜੇ ਤਨ ਤੇ ਧਾਰਨ ਕੀਤੇ ਜਾਣ,
ਮਨ ਵੀ ਫਿਰ ਸਾਦਾ ਬਣਦਾ ਹੈ। ਇਹ ਜਿਨ੍ਹਾਂ ਨੇ ਜੀਵਨ ਵਿੱਚ ਪ੍ਰੈਕਟੀਕਲ ਕੀਤਾ, ਜੀਵਨ ਵਿੱਚ ਕਮਾਇਆ, ਉਹਨਾਂ ਮਹਾਂਪੁਰਖਾਂ ਨੇ ਇਹ ਵਚਨ ਕੀਤੇ ਹੈ ਕਿ ਜਿਹੜਾ ਸਾਦਾ ਲਿਬਾਸ ਧਾਰਨ ਕਰਕੇ ਰੱਖਣਾ ਹੈ, ਇਹਦਾ ਮਨ ਤੇ ਜ਼ਰੂਰ ਅਸਰ ਪੈਂਦਾ ਹੈ। ਇਸ ਸੰਸਾਰ ਦੀਆਂ ਝੂਠੀਆਂ ਗੱਲਾਂ ਕਰਨੀਆਂ ਨੇ। ਇਹ ਮਹਾਰਾਜ ਕਹਿੰਦੇ ਕੇਵਲ ਸੰਸਾਰ, ਝੂਠੇ ਸੰਸਾਰ ਤੱਕ ਹੀ ਸੀਮਿਤ ਹਨ। ਤੁਧ ਭਾਵੈ ਪਰਵਾਣਾ, ਜੋ ਪਰਮੇਸ਼ਰ ਨੂੰ ਭਾਉਣ ਵਾਲੀ ਗੱਲ ਹੈ ਨਾ, ਪਰਮਾਤਮਾ ਦੀ ਸਿਫਤ ਦੀ ਗੱਲ, ਉਹੋ ਹੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਵੇਗੀ। ਸ੍ਰੀ ਰਾਗ ਮਹੱਲਾ ਪਹਿਲਾ। ਜਾਲ ਮੋਹ ਘਸ ਮਸ ਕਰ। ਇਹ ਸ਼ਬਦ ਅੰਦਰ ਜਗਤ ਗੁਰੂ ਨਾਨਕ ਦੇਵ ਫਰਮਾਨ ਕਰ ਰਹੇ ਹੈ। ਜਦੋਂ ਪੜ੍ਹਨ ਦੇ ਵਾਸਤੇ ਬਾਬਾ ਕਲਿਆਣ ਚੰਦ ਜੀ ਲੈ ਕੇ ਗਏ ਤੇ ਸਾਧ ਸੰਗਤ ਜੀ ਪਹਿਲੇ ਦਿਨ ਤਾਂ ਪੜ੍ਹਿਆ, ਫਿਰ ਚੁੱਪਤਾ ਧਾਰਨ ਕਰਕੇ ਰੱਖੀ ਤੇ ਕਹਿਣ ਲੱਗੇ ਕਿ ਇਹ ਨਾਨਕ ਤੁਸੀਂ ਪੜ੍ਹਦੇ ਕਿਉਂ ਨਹੀਂ ਹੋ? ਤੇ ਮਹਾਰਾਜ ਕਹਿਣ ਲੱਗੇ, ਇਹ ਪਾਂਦਾ ਜੀ ਤੁਸੀਂ ਕਿਹੜੀ ਵਿੱਦਿਆ ਪੜ੍ਹਾ ਰਹੇ ਹੋ? ਕਹਿੰਦੇ ਹਿਸਾਬ ਕਿਤਾਬ ਦੀ ਵਿੱਦਿਆ। ਇਸ ਪ੍ਰਕਾਰ ਫਿਰ ਕਹਿਣ ਲੱਗੇ ਅਸੀਂ ਇਹ ਵਿੱਦਿਆ ਨਹੀਂ ਪੜ੍ਹਨੀ ਚਾਹੁੰਦੇ, ਅਸੀਂ ਤਾਂ ਬ੍ਰਹਮ ਵਿੱਦਿਆ ਪੜ੍ਹਨੀ ਚਾਹੁੰਦੇ ਹਾਂ, ਉਹ ਸਾਨੂੰ ਪੜ੍ਹਾਓ, ਜਿਸ ਕਰਕੇ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਹੋ ਜਾਵੇ। ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਉਹ ਵਿੱਦਿਆ ਮੈਨੂੰ ਤਾਂ ਨਹੀਂ ਆਉਂਦੀ, ਤੁਹਾਨੂੰ ਆਉਂਦੀ ਹੈ ਤਾਂ ਮੈਨੂੰ ਪੜ੍ਹਾ ਦੇਵੋ। ਇਹ ਫਿਰ ਸ਼ਬਦ ਉਚਾਰਨ ਕੀਤਾ ਸਤਿਗੁਰੂ ਜੀ ਨੇ। ਮਹਾਰਾਜ ਫਰਮਾਉਂਦੇ ਹਨ, ਜਾਲ ਮੋਹ ਘਸ ਮਸ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਮੋਹ ਹੈ ਨਾ, ਇਹਨੂੰ ਜਾਲ ਸਾੜ ਦੇਣਾ ਕਰੋ। ਮੋਹ ਹੈ, ਮੋਹ ਰੂਪੀ ਜਿਹੜਾ ਇਹ ਜਾਲ ਬਣਿਆ ਹੋਇਆ ਨਾ, ਸੰਸਾਰੀ ਜੀਵਾਂ ਨੂੰ ਜਕੜ ਕਰਕੇ ਰੱਖਿਆ ਹੈ। ਜਿਵੇਂ ਸ਼ਿਕਾਰੀ ਜਾਲ ਪਾ ਦੇਵੇ ਨਾ, ਤੇ ਸਾਧ ਸੰਗਤ ਜੀ ਜਿਹੜਾ ਜਾਲ ਦੇ ਵਿੱਚ ਘਿਰ ਜਾਂਦਾ, ਕੋਈ ਪੰਛੀ ਹੋਵੇ, ਪਰਿੰਦਾ ਹੋਵੇ, ਉਹ ਵਿੱਚ ਘਿਰ ਜਾਂਦਾ, ਬਾਹਰ ਨਹੀਂ ਨਿਕਲਿਆ ਜਾਂਦਾ। ਇਹ ਜੀਵ ਰੂਪੀ ਪੰਛੀ ਮੋਹ ਰੂਪੀ ਜਾਲ ਦੇ ਵਿੱਚ ਫਸਿਆ ਹੋਇਆ ਹੈ।
ਤਾਕਤ ਕਰ ਸਾਰਾ ਤੇ ਮਸ ਕਰ, ਮਸ ਕਹਿੰਦੇ ਨੇ ਮਸਲ ਕਰਕੇ ਨੂੰ ਸਿਆਹੀ ਬਣਾਉਣਾ ਕਰ। ਮੋਹ ਨੂੰ ਅਭਿਆਸ ਬਾਰ-ਬਾਰ ਜਿਹੜਾ ਸ਼ਬਦ ਦਾ ਅਭਿਆਸ ਕਰਨਾ ਹੈ ਇਹ ਰਗੜਨ ਦੀ ਤਰ੍ਹਾਂ ਹੈ। ਜਿਵੇਂ ਸਾਧ ਸੰਗਤ ਜੀ ਹੁਣ ਤਾਂ ਨਵੀਨ ਯੁੱਗ ਦੇ ਅੰਦਰ ਭਾਵੇਂ ਬਹੁਤ ਸਾਰੇ ਜੰਤਰ ਆ ਗਏ ਹੈ, ਪਰ ਪਹਿਲਾਂ ਜਦੋਂ ਸਿਆਹੀ ਤਿਆਰ ਕੀਤੀ ਜਾਂਦੀ ਸੀ ਨਾ, ਦੀਵੇ ਵਿੱਚ ਤੇਲ ਪਾ ਕੇ ਬੱਤੀ ਰੱਖ ਕੇ ਅੱਗ ਬਾਲਣੀ ਤੇ ਉੱਪਰ ਸਾਧ ਸੰਗਤ ਜੀ ਕੋਈ ਬਰਤਨ ਰੱਖ ਦੇਣਾ, ਉਹ ਕਾਲਖ ਜਿਹੜੀ ਇਕੱਠੀ ਹੋਈ ਭਾਉ ਕਲਮ ਕਰ ਚਿਤ ਲਿਖਾਰੀ। ਪਰਮੇਸ਼ਰ ਦਾ ਭਾਵ ਪ੍ਰੇਮ ਧਾਰਨ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਲਮ ਦੀ ਤਰ੍ਹਾਂ ਹੈ। ਪ੍ਰੇਮ ਰੂਪੀ ਇਹ ਕਲਮ ਧਾਰਨ ਕਰਨਾ ਕਰ ਚਿਤ ਲਿਖਾਰੀ। ਚਿਤ ਜਿਹੜਾ ਹੈ ਇਹਨੂੰ ਸ਼ੁੱਧ ਕਰਕੇ ਲਿਖਾਰੀ ਬਣਾਉਣਾ ਕਰ। ਗੁਰ ਪੁੱਛ ਲਿਖ ਵਿਚਾਰਾ। ਫਿਰ ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਤੋਂ ਪੁੱਛ ਕਰਕੇ ਵਿਚਾਰ ਕਰਕੇ ਹਜੂਰ ਕਹਿੰਦੇ ਆਪਣੇ ਆਤਮ ਸ਼ੈਣੀ ਰੂਪੀ ਮੱਤ ਦੇ ਕਾਗਜ਼ ਦੇ ਉੱਪਰ ਉਪਦੇਸ਼ ਲਿਖਣਾ ਕਰ। ਸਤ ਅਸਤ ਦਾ ਨਿਰਣੇ ਕਰਕੇ ਫਿਰ ਲਿਖਣਾ ਕਰ। ਚਿੱਤ ਨੂੰ ਲਿਖਾਰੀ ਬਣਾ ਕਰਕੇ ਭਾਵਨਾ ਦੇ ਨਾਲ ਲਿਖਣਾ ਕਰ। ਲਿਖ ਨਾਮ ਸਲਾਹ ਲਿਖ। ਜਦੋਂ ਇਹ ਦੋ ਪੰਕਤੀ ਲਿਖ ਜਾਣਾ। ਬਾਬਾ ਬਜ਼ੁਰਗ ਨੂੰ ਵੀ ਆਖਿਆ ਜਾਂਦਾ ਹੈ। ਬਾਬਾ ਇਹ ਸਾਧ ਸੰਗਤ ਜੀ ਜੋ ਸਤਿਕਾਰ ਦਾ ਇਹ ਸ਼ਬਦ ਹੈ, ਬਾਬਾ ਪਾਂਧਾ ਦੇ ਪਰਥਾਈ ਉਚਾਰਨ ਕੀਤਾ ਕਿਉਂਕਿ ਵਡੇਰੀ ਉਮਰ ਦੇ ਤੇ ਸਤਿਕਾਰਯੋਗ ਸਨ। ਬਾਬਾ ਇਹੋ ਲੇਖਾ ਲਿਖ ਜਾਣ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਐ ਪਾਂਧਾ ਜੀ ਇਹ ਜਿਹੜਾ ਲੇਖਾ ਲਿਖਣਾ ਨਾ ਆਪਣੇ ਹਿਰਦੇ ਦੇ ਅੰਦਰ ਅਥਵਾ ਬੁੱਧ ਰੂਪ ਕਾਗਜ਼ ਤੇ ਚਿੱਤ ਰੂਪ ਲਿਖਾਰੀ ਦੁਆਰਾ ਸਤਿਗੁਰੂ ਜੀ ਤੋਂ ਨਿਰਣੇ ਕਰਨਾ ਹੈ ਸਤ ਤੇ ਅਸਤ ਦਾ। ਪਰਮੇਸ਼ਰ ਦੇ ਨਾਮ ਰੂਪੀ ਸਿਫਤ ਰੂਪੀ ਜਿਹੜਾ ਅਜਿਹਾ ਲੇਖਾ ਲਿਖਣਾ ਹੈ। ਜਿੱਥੇ ਲੇਖਾ ਮੰਗੀਐ। ਜਿੱਥੇ ਪਰਮੇਸ਼ਰ ਦੇ ਦਰ ਤੇ ਲੇਖਾ ਮੰਗ ਤੇ ਫਿਰ ਬਾਦਸ਼ਾਹ ਸਾਨੂੰ ਦੰਡ ਦੇਵੇਗਾ, ਸਾਨੂੰ ਉਹ ਸਜ਼ਾ ਦੇਵੇਗਾ, ਸਾਨੂੰ ਫਿਰ ਸੂਲੀ ਤੇ ਵੀ ਚਾੜ ਸਕਦਾ ਹੈ, ਕੈਦਖਾਨੇ ਵਿੱਚ ਉਮਰ ਕੈਦ ਵੀ ਕਰ ਸਕਦਾ ਹੈ। ਉਹ ਡਰ ਦੇ ਮਾਰੇ ਕੋਈ ਨਾ ਟੈਕਸ ਵਸੂਲਦਾ ਹੈ ਨਾ ਕੋਈ ਹਿਸਾਬ ਕਿਤਾਬ ਲੈਂਦਾ। ਜਿਹਦੇ ਕੋਲ ਬਾਦਸ਼ਾਹ ਦੀ ਨਿਸ਼ਾਨੀ ਹੁੰਦੀ ਹੈ ਤੇ ਸਾਰੀ ਸ੍ਰਿਸ਼ਟੀ ਦਾ ਕੌਣ ਬਾਦਸ਼ਾਹ ਹੈ? ਪਰਮਾਤਮਾ। ਪਰਮੇਸ਼ਰ ਦੀ ਨਿਸ਼ਾਨੀ ਕੀ ਹੈ? ਪਰਮਾਤਮਾ ਦਾ ਨਾਮ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਐ ਪਾਂਧਾ ਜੀ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਪਰਮੇਸ਼ਰ ਦੇ ਨਾਮ ਨੇ ਤੁਹਾਡੇ ਸਹਾਇਕ ਹੋਣਾ ਹੈ। ਉੱਥੇ ਤੁਹਾਡੇ ਤੋਂ ਫਿਰ ਹਿਸਾਬ ਕਿਤਾਬ ਨਹੀਂ ਲਿਆ ਜਾਣਾ। ਧਰਮ ਰਾਜਾ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਰੇਗਾ, ਲੇਖਾ ਜੋਖਾ ਨਹੀਂ ਕਰੇਗਾ। ਧਰਮ ਰਾਏ ਦਰ ਕਾਗਤ ਫਾਰੇ ਜਨ ਨਾਨਕ ਲੇਖਾ ਸਮਝਾ।
ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਐਸਾ ਸਹਾਇਕ ਹੋਣ ਵਾਲਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿੱਥੈ ਮਿਲਹਿ ਵਡਿਆਈਆ। ਫੇਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਪਾਂਦਾ ਜੀ ਨੇ, ਮਹਾਰਾਜ ਜਿਹੜੇ ਸੰਸਾਰ ਦੇ ਕੋਈ ਚੱਕਰਵਰਤੀ ਬਾਦਸ਼ਾਹ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਉਹ ਭਾਵੇਂ ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਆਪਣੀ ਹਕੂਮਤ ਚਲਾਉਂਦੇ ਆ, ਉਹ ਨਸ਼ਾ ਵੀ ਕਰਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਤਾਂ ਦੰਡ ਮਿਲਣਾ ਚਾਹੀਦਾ ਲੇਖੇ ਅਨੁਸਾਰ। ਸਤਿਗੁਰੂ ਜੀ ਫਰਮਾਉਂਦੇ ਆ, ਜਿੱਥੇ ਮਿਲੇ ਆ ਵਡਿਆਈਆਂ, ਕਹਿੰਦੇ ਜਿੱਥੇ ਮਿਲੇ ਵਡਿਆਈਆਂ, ਜਿੱਥੇ ਪਰਮੇਸ਼ਰ ਦੇ ਨਾਮ ਦੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ, ਸਦ ਖੁਸ਼ੀਆ ਸਦ ਚਾਉ। ਉਹ ਗੁਰਮੁਖ ਪਿਆਰੇ ਸਦਾ ਹੀ ਖੁਸ਼ੀਆਂ ਦੇ ਖੇੜੇ ਵਿੱਚ ਰਹਿੰਦੇ ਆ, ਸਦ ਚਾਉ, ਸਦਾ ਹੀ ਮਨ ਵਿੱਚ ਉਤਸ਼ਾਹ ਬਣਿਆ ਰਹਿੰਦਾ ਸੱਚਖੰਡ ਦੀ ਪ੍ਰਾਪਤੀ ਕਰਨੇ ਦਾ। ਫਿਰ ਇਹ ਪੰਕਤੀ ਪੜੋ ਜੀ, ਜਿੱਥੈ ਮਿਲਹਿ ਵਡਿਆਈਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸਾਰੀਆਂ ਵਡਿਆਈਆਂ ਮਿਲ ਜਾਂਦੀਆਂ ਨੇ, ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ, ਪਰਮੇਸ਼ਰ ਦੇ ਨਾਮ ਵਿੱਚ ਸਾਰੀਆਂ ਸੱਚੀਆਂ ਵਡਿਆਈਆਂ ਨੇ। ਕੋਈ ਦੁਨਿਆਵੀ ਵਡਿਆਈ ਲੋਚਦਾ ਹੈ, ਕੋਈ ਪਰਮਾਤਮਾ ਦੇ ਸਰੂਪ ਰੂਪੀ ਵਡਿਆਈ ਲੋਚਦਾ ਹੈ, ਹਰ ਇੱਕ ਵਡਿਆਈ ਪਰਮਾਤਮਾ ਦੇ ਨਾਮ ਵਿੱਚ ਹੈ। ਹਜ਼ੂਰ ਕਹਿੰਦੇ, ਜਿੱਥੇ ਮਿਲੇ ਵਡਿਆਈਆਂ, ਜਿੱਥੇ ਪਰਮੇਸ਼ਰ ਦੇ ਨਾਮ ਕਰਕੇ ਸੰਸਾਰ ਦੇ ਵਿੱਚ ਵਡਿਆਈਆਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਹਨ, ਸਦ ਖੁਸ਼ੀਆ ਸਦ ਚਾਉ। ਤੇ ਸਦਾ ਹੀ ਉਹ ਖੁਸ਼ੀਆਂ, ਹਿਰਦਾ ਉਹਨਾਂ ਦਾ ਕਮਲ ਦੇ ਵਾਂਗ ਖਿੜਿਆ ਰਹਿੰਦਾ ਹੈ। ਹੋਰ ਜਿਹੜੇ ਸੰਸਾਰ ਦੇ ਜੀਵ ਹੈ ਨਾ, ਜਦੋਂ ਮੌਤ ਦਾ ਸਮਾਂ ਆਉਂਦਾ ਹੈ, ਉਹ ਸੋਗ ਰੂਪੀ ਸਮੁੰਦਰ ਦੇ ਵਿੱਚ ਉਹਨਾਂ ਦਾ ਜਿਹੜਾ ਚਿੱਤ ਡੁੱਬਿਆ ਰਹਿੰਦਾ ਹੈ। ਸਾਡੇ ਧੀਆਂ ਪੁੱਤਰ ਹਨ, ਧਨ ਪਦਾਰਥ ਇਹਨੇ ਇਕੱਠੇ ਕੀਤੇ, ਕੌਣ ਸਾਂਭੇਗਾ? ਇੱਦਾਂ ਦੀਆਂ ਸੋਚਾਂ ਦੇ ਰੂਪੀ ਕਹਿੰਦੇ ਹਨ ਕਿ ਸੋਚਾਂ ਦੀ ਨਦੀ ਵਿੱਚ ਹੀ ਉਹਨਾਂ ਦਾ ਮਨ ਡੁੱਬਿਆ ਰਹਿੰਦਾ ਹੈ, ਹਰ ਸਮੇਂ ਸੋਗ ਉਹਨਾਂ ਦੇ ਮਨ ਵਿੱਚ ਪਿਆ ਰਹਿੰਦਾ ਹੈ। ਪਰ ਸਦ ਚਾਓ, ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਉਹਨਾਂ ਦੇ ਮਨ ਵਿੱਚ ਉਤਸ਼ਾਹ ਹੁੰਦਾ ਹੈ। ਉਹ ਤਾਂ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਹ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ, ਉਹ ਮਰਨਾ ਪਹਿਲਾਂ ਉਹ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਆ। ਉਹ ਤਾਂ ਹੀ ਧਰਮ ਦੇ ਮਾਰਗ ਤੇ ਚੱਲਦੇ ਆ, ਪਰਮਾਰਥ ਦੇ ਰਸਤੇ ਤੇ ਚੱਲਦੇ, ਆਪਣਤ ਪਹਿਲਾਂ ਹੀ ਮਾਰ ਦਿੰਦੇ ਆ। ਇਸ ਪ੍ਰਕਾਰ ਸਦ ਚਾਓ, ਉਹਨਾਂ ਦੇ ਮਨ ਵਿੱਚ ਸਦਾ ਹੀ ਚਾਓ ਬਣਿਆ ਰਹਿੰਦਾ। ਭਾਵੇਂ ਬਹੁਤ ਸਾਰੇ ਧਨ ਪਦਾਰਥ ਜ਼ਮੀਨਾਂ ਜਾਇਦਾਦਾਂ ਹੋਣ, ਕੋਈ ਮਨ ਵਿੱਚ ਉਹਨਾਂ ਦੇ ਕੋਈ ਕਿਸੇ ਪ੍ਰਕਾਰ ਪ੍ਰਭਾਵ ਨਹੀਂ ਹੁੰਦਾ। ਕੌਣ ਸਾਂਭੇਗਾ? ਕਿੱਦਾਂ ਇਸ ਸੰਸਾਰ ਵਿੱਚ ਰਹਿਣਗੇ? ਉਹ ਕੇਵਲ ਮਨ ਵਿੱਚ ਉਹਨਾਂ ਦੇ ਪਰਮੇਸ਼ਰ ਦੀ ਪ੍ਰਾਪਤੀ ਦਾ ਉਤਸ਼ਾਹ ਹੀ ਰਹਿੰਦਾ ਹੈ। ਤਿੰਨ ਮੁਖ ਟਿਕੇ ਨਿਕਲੇ। ਸਤਿਗੁਰੂ ਜੀ ਫਰਮਾਉਂਦੇ ਆ, ਤਿੰਨਾਂ ਦੇ ਮੁਖ ਜਿਹੜੇ ਆ ਨਾ, ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਉਜਲੇ ਹੋਣਾ ਕੀਤੇ ਹੈ। ਤਿੰਨ ਮੁਖ ਟਿੱਕੇ ਨਿਕਲਾ ਹੈ, ਟਿੱਕੇ ਨਾਮ ਤਿਲਕ ਦਾ ਵੀ ਹੈ। ਉਹਨਾਂ ਗੁਰਮੁਖਾਂ ਦੇ ਮਸਤਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਸ ਰੂਪੀ ਟਿੱਕੇ ਲੱਗੇ ਆ, ਜਸ ਰੂਪੀ ਤਿਲਕ ਲੱਗੇ ਨੇ ਪਰਮਾਤਮਾ ਦੇ ਦਰ ਤੇ। ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਹੈ, ਜਿਨ੍ਹਾਂ ਨੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਧਾਰਨ ਕੀਤਾ, ਉਹ ਜਾਣੋ ਕਿ ਸੱਚੇ ਹਨ। ਉਹਨਾਂ ਨੇ ਪਰਮੇਸ਼ਰ ਦੇ ਦਰ ਤੇ ਮੰਨਣ ਯੋਗ ਹੋ ਜਾਣਾ ਕੀਤਾ। ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹਨਾਂ ਦੇ ਮਸਤਕ ਦੇ ਜਸ ਰੂਪੀ ਟਿੱਕੇ ਲੱਗ ਰਹੇ ਹਨ। ਕਰਮ ਮਿਲੈ ਤਾ ਪਾਈਐ। ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਤਾਂ ਹੁੰਦੀ ਜੇ ਜੀਵ ਦੇ ਪੂਰਬਲੇ ਚੰਗੇ ਕਰਮ ਹੋਣ। ਪੂਰਬ ਕਰਮ ਅੰਕੁਰ ਜਗ ਪ੍ਰਗਟੇ, ਭੇਟੇ ਪੁਰਖ ਰਸਿਕ ਬੈਰਾਗੀ। ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਤਾਂ ਹੁੰਦੀ ਜੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟੇ। ਤਾਂ ਜੀਵ ਨੇ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਹੀ ਪੂਰੇ ਸਤਿਗੁਰੂ ਜੀ ਮਿਲਦੇ ਹਨ। ਨਾਹੀ ਗੱਲੀ ਬਹੁਤ ਆਉ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਹਜੂਰ ਬਖਸ਼ਿਸ਼ ਕਰਦੇ ਹਨ, ਕਰਮ ਮਿਲੈ ਤਾਂ ਪਾਈਐ। ਕਹਿੰਦੇ ਜੇ ਪੂਰੇ ਚੰਗੇ ਕਰਮ ਹੋਣ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਕੇ ਨਾਮ ਦੀ ਦਾਤ ਪਾਈਦੀ ਹੈ। ਐਵੇਂ ਨਹੀਂ ਪ੍ਰਾਪਤ ਹੋ ਜਾਂਦੀ ਪਰਮੇਸ਼ਰ ਦੀ ਨਾਮ ਦੀ ਦਾਤ। ਇਹ ਪੂਰਬਲੇ ਭਾਗਾਂ ਦੀ ਨਿਸ਼ਾਨੀ ਹੈ।
ਚੰਗੇ ਕੀਤੇ ਹੋਏ ਕਰਮਾਂ ਦੀ ਨਿਸ਼ਾਨੀ ਹੈ ਜੇ ਅਸੀਂ ਗੁਰੂ ਵਾਲੇ ਬਣੇ ਹਾਂ। ਸਤਿਗੁਰੂ ਜੀ ਨੇ ਤਰਸ ਕੀਤਾ, ਸਿੱਖੀ ਨਾਮ ਦੀ ਦਾਤ ਬਖਸ਼ੀ ਹੈ ਨਾ। ਇਹ ਸਾਧ ਸੰਗਤ ਜੀ ਐਵੇਂ ਨਹੀਂ ਇਸ ਨੂੰ ਸਮਝ ਲੈਣਾ, ਇਹ ਪੂਰਬ ਦੇ ਬਹੁਤ ਚੰਗੇ ਇਹ ਸੰਸਾਰ ਦੇ ਜਿਹੜੇ ਬਾਦਸ਼ਾਹ ਲੋਕ ਹੈ ਬੜੀ ਇਹ ਮਹਾਰਾਜ ਹੁਕਮਰਾਨ ਕਰਦੇ ਹੈ ਤੇ ਫਿਰ ਉਹ ਸ਼ਰਾਬਾਂ ਵੀ ਪੀਂਦੇ ਆ, ਨਸ਼ੇ ਵੀ ਕਰਦੇ ਆ, ਨਾਮ ਤਾਂ ਜਪਦੇ ਨੇ। ਉਹਨਾਂ ਨੂੰ ਮਹਾਰਾਜ ਦੰਡ ਮਿਲਣਾ ਚਾਹੀਦਾ। ਉਹ ਕਿਵੇਂ ਹੁਕਮਰਾਨ ਬਣ ਜਾਂਦੇ ਆ? ਤੇ ਸਤਿਗੁਰੂ ਜੀ ਕਹਿੰਦੇ ਇੱਕ ਆਵਹਿ ਇੱਕ ਜਾਹੇ ਉੱਠ। ਇੱਕ ਸੰਸਾਰ ਦੇ ਵਿੱਚ ਆਵਦੇ ਆ, ਇੱਕ ਉੱਠ ਕੇ ਚਲੇ ਜਾਂਦੇ ਆ, ਭਾਵ ਜਨਮ ਧਾਰਨ ਕਰਦੇ ਆ, ਮੌਰ ਦੇ ਮਾਰੇ ਤੋਂ ਮਰ ਜਾਂਦੇ ਆ, ਇੱਕ ਵਾਸ਼ਨਾ ਦੇ ਬੱਝੇ ਹੋਏ ਆ ਰਹੇ ਹੈ। ਇੱਕ ਸਮਾਂ ਪੂਰਾ ਹਜ਼ਾਰੀ ਲੱਖਾਂ ਹੀ ਫੌਜਾਂ ਦੇ ਭਾਵੇਂ ਜਰਨੈਲ ਵੱਡੇ ਵੱਡੇ ਨਾਮ ਵੀ ਰਖਾ ਲੈਂਦੀ ਹੈ। ਰਖੀਏ ਹੈ ਨਾਮ ਸਲਾਰ। ਨਾਮ ਵੱਡੇ ਵੱਡੇ ਨਾਮ ਕਿਸੇ ਨੇ ਪਠਾਨ ਰਖਾ ਲਿਆ, ਇਸ ਪ੍ਰਕਾਰ ਕੋਈ ਚੱਕਰਵਰਤੀ ਬਾਦਸ਼ਾਹ ਕਿਸੇ ਨੇ ਨਾਮ ਰਖਾ ਲਿਆ, ਪਰ ਮਹਾਰਾਜ ਕਹਿੰਦੇ ਸਦਾ ਵਾਸਤੇ ਥੋੜਾ ਰਹਿ ਰਹੇ ਆ। ਕੌਣ ਉਹਨਾਂ ਨੂੰ ਯਾਦ ਕਰਦਾ? ਉਹ ਸੰਸਾਰ ਵਿੱਚ ਆ ਰਹੇ ਵਾਸ਼ਨਾ ਦੇ ਬੱਝੇ ਹੋਏ ਔਰ ਮੌਤ ਦੇ ਮਾਰੇ ਹੋਏ ਜਾ ਰਹੇ ਹਨ। ਇੱਕ ਉਪਾਏ ਮੰਗਤੇ। ਇੱਕ ਪਰਮਾਤਮਾ ਨੇ ਸੰਸਾਰ ਦੇ ਵਿੱਚ ਮੰਗਤੇ ਪੈਦਾ ਕੀਤੇ, ਉਹ ਭਿਖਾਰੀ ਬਣ ਕੇ ਮੰਗਦੇ ਰਹਿੰਦੇ ਆ, ਜਿਨ੍ਹਾਂ ਨੇ ਪੁੰਨ ਕਰਮ ਨਹੀਂ ਕਰਨਾ ਕੀਤੇ। ਇੱਕ ਨਾ ਵੱਡੇ ਦਰਬਾਰ। ਤੇ ਇੱਕ ਜਿਹੜੇ ਸਕਾਮੀ ਕਰਮ ਕਰਨ ਵਾਲੇ ਆ ਨਾ, ਵਿਕਾਰੀ ਪਾਮਰ ਜੀਵ, ਉਹਨਾਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਆ, ਉਹਨਾਂ ਤੋਂ ਲੇਖਾ ਮੰਗਿਆ ਜਾਂਦਾ, ਹਿਸਾਬ ਕਿਤਾਬ ਹੁੰਦਾ। 10 ਭਲਿਆ ਕਿਹੜਾ ਕਿਹੜਾ ਚੰਗਾ ਕੰਮ ਕੀਤਾ। ਚੰਗਾ ਕੰਮ ਤੇ ਕੋਈ ਕੀਤਾ ਹੀ ਨਹੀਂ ਹੁੰਦਾ, ਕੇਵਲ ਸੰਸਾਰ ਦੇ ਐਸ਼ੋ ਆਰਾਮ ਵਿਸ਼ਿਆਂ ਵਿੱਚ ਗਲਤਾਨ ਹੋ ਕੇ ਹੀ ਜ਼ਿੰਦਗੀ ਬਰਬਾਦ ਕੀਤੀ ਹੁੰਦੀ ਹੈ। ਚੰਗਾ ਕੰਮ ਤੇ ਕੋਈ ਕੀਤਾ ਹੀ ਨਹੀਂ ਹੁੰਦਾ। ਇੱਕ ਨਾ ਵੱਡੇ ਦਰਬਾਰ, ਫਿਰ ਵੱਡਾ ਸਾਰਾ ਉਹਨਾਂ ਦਾ ਦਰਬਾਰ ਲੱਗਦਾ ਹੈ, ਉਹਨਾਂ ਦੇ ਲੇਖੇ ਦਾ, ਹਿਸਾਬ ਕਿਤਾਬ ਦਾ ਕਿ ਕਿੱਦਾਂ ਦੇ ਕਰਮ ਕੀਤੇ ਆ। ਉਹ ਫਿਰ ਸਾਰਾ ਉਹਨਾਂ ਦਾ ਦਰਬਾਰ ਲਗਾ ਕਰਕੇ ਹਿਸਾਬ ਕਿਤਾਬ ਕੀਤਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਪ੍ਰਮਾਤਮਾ ਦੇ ਦਰ ਤੇ ਜਾਣਿਆ ਜਾਂਦਾ ਹੈ। ਅੱਗੇ ਗਏ ਆ ਜਾਣੀਐ, ਤਾਂ ਹੀ ਪਰਮੇਸ਼ਰ ਦੇ ਦਰ ਤੇ ਜਾਣਨ ਯੋਗ ਹੁੰਦਾ, ਵਾਹਿਗੁਰੂ ਦੇ ਸਰੂਪ ਨੂੰ ਜਾਣਨ ਯੋਗ ਹੁੰਦਾ ਜੇ ਪਰਮੇਸ਼ਰ ਦਾ ਨਾਮ ਜਪੇ। ਕਿਉਂਕਿ ਪਰਮੇਸ਼ਰ ਦੇ ਨਾਮ ਬਿਨਾ ਸਭ ਕੁਝ ਬੇਕਾਰ ਵਿਅਰਥ ਹੈ, ਸਭ ਕੁਝ ਬੇਕਾਰ ਵਿਕਾਰਾਂ ਭਰੀ ਜ਼ਿੰਦਗੀ ਹੈ। ਜੇ ਪਰਮੇਸ਼ਰ ਦਾ ਨਾਮ ਨਹੀਂ ਜੀਵਨ ਦੇ ਅੰਦਰ, ਜੀਵਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਧਾਰਨ ਕੀਤਾ, ਗੁਰੂ ਸ਼ਰਨ ਧਾਰਨ ਕਰਕੇ ਦੀਕਸ਼ਾ ਦਾਨ ਹੀ ਨਹੀਂ ਪ੍ਰਾਪਤ ਕੀਤਾ,
ਨਾਮ ਦੀ ਦਾਤ ਨਹੀਂ ਪ੍ਰਾਪਤ ਕੀਤੀ, ਬਿਨ ਦਾਵੈ ਬੇਕਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਸਭ ਕੁਝ ਬੇਕਾਰ ਹੈ, ਸਭ ਕੁਝ ਵਿਅਰਥ ਹੈ, ਕਿਸੇ ਲੇਖੇ ਵਿੱਚ ਨਹੀਂ ਪੈਣ ਵਾਲਾ। ਭੈ ਤੇਰਾ ਡਰ ਅਗਲਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਬੇਨਤੀ ਕੀਤੀ, ਪਾਂਧਾ ਜੀ ਨੇ ਕਿ ਮਹਾਰਾਜ ਇਸ ਸੰਸਾਰ ਦੇ ਅੰਦਰ ਐਸੇ ਖਾਓ ਭੈ ਨਹੀਂ ਧਾਰਨ ਕਰਦੇ ਬਾਦਸ਼ਾਹ ਲੋਕ, ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਭੈ ਹੈ, ਇਹਨਾਂ ਨੂੰ ਮਰਨ ਦਾ ਭੈ ਬਣਿਆ ਰਹਿੰਦਾ ਹੈ। ਭੈ ਤੇਰਾ ਡਰ ਅਗਲਾ। ਹਜ਼ੂਰ ਕਹਿੰਦੇ ਸੀ, ਫਰਮਾਉਂਦੇ ਹਾਂ ਅਗਲਾ ਅੱਗੇ ਪਰਲੋਕ ਦੇ ਵਿੱਚ ਇਹਨਾਂ ਨੂੰ ਜਮਾਂ ਦੀ ਮਾਰ ਦਾ ਭੈ ਬਣਿਆ ਰਹਿੰਦਾ ਹੈ। ਇਹਨਾਂ ਨੂੰ ਮਨ ਦੇ ਵਿੱਚ ਭੈ ਹੀ ਬਣਿਆ ਰਹਿੰਦਾ ਹੈ, ਪਰਲੋਕ ਦਾ ਭੈ ਬਣਿਆ ਰਹਿੰਦਾ ਹੈ। ਜਿਵੇਂ ਸ਼ਾਸਤਰਾਂ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜਾ ਪਾਪੀ ਜੀਵ ਹੁੰਦਾ ਨੂੰ ਬੈ ਤਰਨੀ ਖੂਨ ਤੇ ਪਾਕ ਦੀ ਨਦੀ ਵਿੱਚੋਂ ਲੈ ਕੇ ਜਾਇਆ ਜਾਂਦਾ ਹੈ। ਅਗਨੀ ਜੰਗਲ, ਅੱਗ ਦੇ ਜੰਗਲ ਵਿੱਚੋਂ ਜੀਵ ਨੂੰ ਲੈ ਕੇ ਜਾਇਆ ਜਾਂਦਾ ਹੈ। ਬੈ ਤਰਨੀ ਨਦੀ ਹੈ, ਅਸਪੱਤਰ ਜੰਗਲ ਹੈ, ਜਿਹਦੇ ਸਾਧ ਸੰਗਤ ਜੀ ਪੱਤੇ ਹੈ ਨਾ, ਟਾਹਣੀਆਂ ਨੇ ਤਲਵਾਰਾਂ ਵਰਗੀਆਂ ਤਿੱਖੀਆਂ ਹੁੰਦੀਆਂ ਨੂੰ ਅਸਪੱਤਰ ਜੰਗਲ ਕਿਹਾ ਜਾਂਦਾ ਹੈ। ਇੱਦਾਂ ਦੇ ਜੰਗਲ ਦੇ ਵਿੱਚੋਂ ਜੀਵ ਨੂੰ ਲਿਆਇਆ ਜਾਂਦਾ ਹੈ। ਉਹ ਸਾਰਾ ਮਨ ਦੇ ਵਿੱਚ ਮਹਾਰਾਜ ਕਹਿੰਦੇ ਇਹਨਾਂ ਦੇ ਜੀਵਾਂ ਦੇ ਭੈ ਬਣਿਆ ਹੀ ਰਹਿੰਦਾ ਹੈ। ਖਪ ਖਪ ਛੀਜੈ ਦੇਹਾ। ਛੀਜੈ ਨਹੀਂ ਛਿਜੈ ਪਾਠ ਕਰਨਾ, ਖਪ ਖਪ ਛਿਜੈ ਦੇਹ। ਉਹ ਬਾਰ-ਬਾਰ ਉਹਨਾਂ ਦੀ ਖਪ ਖਪ ਕਰਕੇ ਵਿਕਾਰਾਂ ਵਿੱਚ ਜਿਹੜੀ ਦੇਹ ਛਿਜਦੀ ਜਾਂਦੀ, ਘਟਦੀ ਜਾਂਦੀ, ਕ੍ਰਿਸ ਹੁੰਦੀ ਜਾਂਦੀ ਹੈ। ਹੁਕਮਰਾਨ ਬਣ ਜਾਏ ਹੈ। ਫਿਰ ਖਾਨ, ਕਈਆਂ ਨੇ ਖਾਨ ਆਪਣੇ ਆਪ ਨੂੰ ਪਠਾਨਾਂ ਦੇ ਨਾਮ ਰਖਾਉਣਾ ਕੀਤੇ ਹੈ ਜੀ, ਮੈਂ ਫਲਾਣਾ ਪਠਾਨ ਹਾਂ। ਕਈਆਂ ਨੇ ਖਾਨ ਵੱਡੇ ਵੱਡੇ ਨਾਮ ਵੀ ਰਖਾਉਣਾ ਕੀਤੇ ਹੈ। ਉਹ ਦੇਖੇ ਸੁਣੇ ਹਨ। ਉਹਦੇ ਡਿਠੇ ਖੇਹਾ। ਜਗਤ ਗੁਰੂ ਜੀ ਫਰਮਾਉਂਦੇ ਹੈ, ਉਹਨਾਂ ਨੂੰ ਖੇ ਹੁੰਦੇ ਡਿਠੇ ਦੇਖਿਆ ਹੈ। ਹੁੰਦੇ ਡਿਠੇ, ਖੇਹ ਡਿਠੇ ਨਾਮ ਦੇਖਣ ਦਾ ਹੈ। ਉਹਨਾਂ ਚੱਕਰਵਰਤੀ ਬਾਦਸ਼ਾਹਾਂ ਨੂੰ, ਖਾਨਾਂ ਨੂੰ ਬਹੁਤ ਸਮਾਨ ਸੰਸਾਰ ਦੇ ਅੰਦਰ ਦੇਖਿਆ। ਉਹ ਖੀਰ ਰੂਪੀ ਹੁੰਦੇ ਹੋਏ ਦੇਖਣਾ ਕੀਤੇ ਹੈ। ਮਿੱਟੀ ਤੋਂ ਬਣੇ ਸੀ, ਉਸੇ ਮਿੱਟੀ ਵਿੱਚ ਹੀ ਮਿਲ ਗਏ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੋ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ, ਕਿਉਂਕਿ ਭਜਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਪੂਰਬਲੇ ਪੁੰਨ ਦਾਨ ਕਰਨੇ ਕਰਕੇ ਉਹਨਾਂ ਨੂੰ ਬਾਦਸ਼ਾਹੀ ਤਾਂ ਮਿਲ ਗਈ, ਪਰ ਜੀਵਨ ਨੂੰ ਸਵਾਰਨ ਵਾਸਤੇ ਉਹਨਾਂ ਨੇ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਜਦੋਂ ਪੁੰਨ ਜੀਵ ਦੇ ਪੂਰਬਲੇ ਪੁੰਨ ਖਤਮ ਹੋ ਜਾਂਦੇ ਆ ਨਾ, ਉਦੋਂ ਬੰਦਾ ਭਿਖਾਰੀ ਬਣ ਜਾਂਦਾ ਹੈ। ਦਾਨੀ ਤਾਂ ਹੀ ਬਣਦਾ ਹੈ, ਦਾਨ ਤਾਂ ਹੀ ਕਰਦਾ, ਪੂਰਬਲੇ ਕੀਤੇ ਹੋਏ ਪੁੰਨ ਕਰਮ ਜੀਵ ਦੇ ਅੱਗੇ ਆਉਂਦੇ ਆ। ਫਿਰ ਹਜ਼ੂਰ ਦੇ ਉਹ ਵੀ ਬਚਨ ਆਉਂਦੇ ਆ, ਕੋ ਭਿਖਾਰੀ ਬਣ ਕੇ ਫਿਰ ਰਹੇ ਆ, ਜਿਨ੍ਹਾਂ ਨੇ ਪੁੰਨ ਕੋਈ ਚੰਗਾ ਕਰਮ ਨਹੀਂ ਕੀਤਾ, ਭਲਾ ਨਹੀਂ ਕਿਸੇ ਦਾ ਸੋਚਿਆ, ਕਰਨਾ ਤਾਂ ਕੀ ਮਨ ਵਿੱਚ ਵੀ ਸੋਚਿਆ ਨਹੀਂ। ਤੇ ਇੱਕ ਉਹ ਹਨ ਜਿਨ੍ਹਾਂ ਨੇ ਪੂਰਬਲੇ ਪੁੰਨ ਕਰਮ ਕੀਤੇ, ਉਹ ਦਾਤੇ ਬਣੇ, ਸੰਸਾਰ ਅੰਦਰ ਦਾਨੀ ਬਣੇ, ਦਾਨ ਪੁੰਨ ਕਰਦੇ ਆ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਆ, ਐਸੇ ਜਿਹੜੇ ਸੰਸਾਰ ਦੇ ਜੀਵ ਹਨ, ਨਾਮ ਜਿਨ੍ਹਾਂ ਸੁਲਤਾਨ ਖਾਨ ਹੋਦੇ ਡਿਠੇ ਖੇਰ, ਉਹਨਾਂ ਨੂੰ ਮਿੱਟੀ ਖੇ ਰੂਪ ਹੁੰਦੇ ਹੋਏ ਦੇਖਣਾ ਕੀਤਾ ਹੈ। ਨਾਨਕ ਉੱਠੀ ਚੱਲਿਆ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਫਰਮਾਨ ਕਰ ਰਹੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਅੰਦਰ ਇਹ ਜੀਵ ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਉੱਠ ਕੇ ਚੱਲਦਾ ਹੈ, ਸਭ ਕੂੜੇ ਟੁੱਟੇ ਨੇਹਾ। ਜਿੰਨੇ ਵੀ ਸੰਸਾਰ ਦੇ ਨੇਹ ਪਿਆਰ ਹੈ ਨਾ, ਨੇਹ ਨਾਮ ਪ੍ਰੇਮ ਦਾ ਹੈ। ਉਹ ਚਾਹੇ ਪਦਾਰਥਾਂ ਦਾ ਪ੍ਰੇਮ ਹੈ, ਚਾਹੇ ਧਨ ਦਾ ਹੈ, ਚਾਹੇ ਪਰਿਵਾਰ ਦਾ ਹੈ, ਸਖੀਆਂ ਸੰਬੰਧੀਆਂ ਦਾ ਹੈ, ਕਿਸੇ ਵੀ ਪ੍ਰਕਾਰ ਦਾ ਮਨ ਵਿੱਚ ਪਿਆਰ ਹੈ, ਸਭ ਕੂੜੇ ਟੁੱਟੇ।
ਆਪਣੇ ਸੁਖ ਸਵਾਰਥਾਂ ਵਾਸਤੇ ਨੇੜੇ ਢੋਕ ਕਰਕੇ ਬੈਠੇ ਹੈ, ਪਰ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਸਭ ਕੁਝ ਸੰਸਾਰ ਦੇ ਅੰਦਰ ਝੂਠਾ ਹੈ। ਤਾਂ ਹੀ ਗੁਰਮੁਖਾਂ ਨੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਧਾਰਨ ਕੀਤੀ ਹੈ। ਹੈ ਪਰਮਾਤਮਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਮਰ ਸੰਗ ਤੋਰੀ। ਜਗਤ ਦਾ ਝੂਠਾ ਪਿਆਰ ਜਾਣ ਕੇ, ਝੂਠੀ ਪ੍ਰੀਤ ਜਾਣ ਕਰਕੇ ਤਿਆਗ ਦਿੱਤੀ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ। ਗੋਪਾਲ ਪਾਂਧੇ ਦੇ ਪਰਥਾਏ ਔਰ ਸਾਨੂੰ ਵੀ ਉਪਦੇਸ਼ ਬਖਸ਼ਿਆ ਹੈ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਭੈ ਤੇਰਾ ਡਰ ਅਗਲਾ, ਖੰਭ ਖੰਭ ਛਿਜੈ ਦੇਹ। ਨਾਵ ਜਿਨਾ ਸੁਲਤਾਨ ਖਾਨਾ, ਹੋਤੇ ਡਿਠੇ ਖੇਹ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ।